ਉਹਦੀ ਨੀਂਦਰ 'ਚ ਹਰਗਿਜ਼ ਜਾਗਦਾ ਵਿਰਲਾਪ ਨਾ ਹੁੰਦਾ। ਜੇ ਮੇਰੇ ਕਤਲ ਦਾ ਵਾਹਦ ਗਵਾਹ ਉਹ ਆਪ ਨਾ ਹੁੰਦਾ। ਸਰੀਰਾਂ ਤੋਂ ਸ਼ੁਰੂ ਨਾ ਖਤਮ ਹੁੰਦੇ ਇਸ਼ਕ ਦੇ ਰਕਬੇ। ਬਦਨ ਦੇ ਵਰਕਿਆਂ ਤੇ ਮੋਹ ਦਾ ਖੇਤਰ ਮਾਪ ਨਾ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬੜਾ ਖੂਬਸੂਰਤ ਪ੍ਰੋਗਰਾਮ ਜਿਹਦੇ ਵਿੱਚ ਬੜੀਆਂ ਮਾਇਨਾਜ਼ ਹਸਤੀਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ। ਸੋ ਅੱਜ ਮੇਰੇ ਨਾਲ ਬੜੇ ਵਧੀਆ ਗਜ਼ਲ ਕੋ ਉੱਗੇ ਸ਼ਾਇਰ ਪ੍ਰੀਤ ਮਨਪ੍ਰੀਤ ਜੀ ਸਰੀ ਕੈਨੇਡਾ ਤੋਂ ਮੇਰੇ ਨਾਲ ਜੁੜੇ ਹੋਏ ਆ। ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਪੋਇਟਰੀ, ਉਹਨਾਂ ਦੀ ਸ਼ਾਇਰੀ ਬਾਰੇ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਕੁਝ ਗਜ਼ਲਾਂ ਵੀ ਸੁਣਾਂਗੇ। ਸਭ ਤੋਂ ਪਹਿਲਾਂ ਪ੍ਰੀਤ ਮਨਪ੍ਰੀਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਆਖਦੀਆਂ। ਬਹੁਤ ਸ਼ੁਕਰੀਆ ਜੋਤ ਜੀ, ਤੁਹਾਨੂੰ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਜੀ। ਸਤਿ ਸ਼੍ਰੀ ਅਕਾਲ ਜੀ। ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਪਿਛੋਕੜ ਕੀ ਆ, ਪੜ੍ਹਾਈ ਲਿਖਾਈ ਅਤੇ ਕੈਨੇਡਾ ਆਉਣ ਦਾ ਸਬੱਬ, ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਸਰੋਤਿਆਂ ਨੂੰ। ਹਾਂਜੀ, ਮੈਂ ਇੰਡੀਆ ਦੇ ਵਿੱਚੋਂ, ਮੇਰਾ ਪੰਜਾਬ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਮਨਾਵਾ, ਮੈਂ ਉੱਥੋਂ ਬਿਲੋਂਗ ਕਰਦਾ ਜੀ। ਪੜ੍ਹਾਈ ਜਿਹੜੀ ਮੈਂ MA ਇਕਨੋਮਿਕਸ ਗੌਰਮੈਂਟ ਕਾਲਜ ਲੁਧਿਆਣਾ ਤੋਂ ਕੀਤੀ ਹੈ ਜੀ। ਫਿਰ ਮੈਂ B.Ed ਕੀਤੀ ਆ ਮੋਗੇ DM ਕਾਲਜ ਆਫ ਐਜੂਕੇਸ਼ਨ ਤੋਂ। ਉਸ ਤੋਂ ਬਾਅਦ ਮੈਂ ਕੁਝ ਸਮਾਂ ਅਧਿਆਪਨ ਕੀਤਾ ਇੰਡੀਆ ਦੇ ਵਿੱਚ ਤੇ ਮੈਂ 2006 ਤੋਂ ਫਿਰ ਇੱਥੇ ਕੈਨੇਡਾ ਦੇ ਵਿੱਚ ਆ ਗਿਆ ਸੀਗਾ ਜੀ। ਤੇ ਬਸ ਇਹੀ ਇਸ ਤਰ੍ਹਾਂ ਹੀ ਉੱਥੇ ਜਿਹੜਾ ਥੋੜ੍ਹਾ ਬਹੁਤਾ ਲਿਖਣ ਦਾ ਸ਼ੌਕ ਸੀ ਉਹ ਇੱਥੇ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਮਨਪ੍ਰੀਤ ਜੀ, ਅਕਸਰ ਮਹਿਫਲਾਂ ਦੇ ਵਿੱਚ ਜਾਂ ਕਾਫੀ ਉੱਘੇ ਸ਼ਾਇਰਾਂ ਤੋਂ ਇਹ ਸੁਣਨ ਨੂੰ ਮਿਲਿਆ ਕਿ ਤੁਸੀਂ ਬੜਾ ਨਵਾਂ ਲਿਖਣਾ ਸ਼ੁਰੂ ਕੀਤਾ ਹੈ, ਪਰ ਜਦ ਤੁਹਾਡੀਆਂ ਗਜ਼ਲਾਂ ਪੜ੍ਹਦੇ ਹਾਂ, ਤੁਹਾਡੀ ਸ਼ਾਇਰੀ ਨੂੰ ਪੜ੍ਹਦੇ ਹਾਂ ਅਤੇ ਉਹਦੇ ਤੋਂ ਇਹ ਮਹਿਸੂਸ ਹੁੰਦਾ ਕਿ ਪਤਾ ਨਹੀਂ ਬੜੇ ਲੰਬੇ ਸਮੇਂ ਤੋਂ ਲਿਖਿਆ ਜਾ ਰਿਹਾ ਹੈ। ਸੋ ਕਿਵੇਂ ਮਹਿਸੂਸ ਕੀਤਾ ਕਿ ਪ੍ਰੀਤ ਮਨਪ੍ਰੀਤ ਨੂੰ ਪੜ੍ਹਾਉਂਦਿਆਂ ਜਾਂ ਫਿਰ ਕੈਨੇਡਾ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ ਕਿ ਮੈਨੂੰ ਲਿਖਣਾ ਚਾਹੀਦਾ, ਜਾਂ ਚਿੰਨ੍ਹ ਮੇਰੇ ਅੰਦਰ ਕਿਤੇ ਨਾ ਕਿਤੇ ਸਾਂਭੀ ਪਈ ਸੀ? ਨਵਾਂ ਨਹੀਂ ਲਿਖਣਾ ਸ਼ੁਰੂ ਕੀਤਾ ਜੀ, ਮੈਂ ਤਕਰੀਬਨ 25 ਸਾਲ ਤੋਂ ਲਿਖ ਰਿਹਾ ਹਾਂ। ਵਾਹ ਜੀ ਵਾਹ। ਜਦੋਂ ਸ਼ੁਰੂ ਕੀਤਾ, ਜਦੋਂ ਮੈਂ ਸਾਲ 99 ਤੇ 2000 ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 2 ਵਾਰ ਪੋਇਮ ਰਾਈਟਿੰਗ, ਜਿਹੜੇ ਕ੍ਰੀਏਟਿਵ ਰਾਈਟਿੰਗ ਹੁੰਦੇ ਆ, ਉਹਦੇ ਚੋਂ ਮੇਰਾ ਫਸਟ ਪ੍ਰਾਈਜ਼ ਸੀਗਾ। ਵਾਹ ਜੀ ਵਾਹ। ਤੇ ਮੈਂ ਯੂਨੀਵਰਸਿਟੀ ਕਲਰ ਰਿਹਾ ਪੋਇਮ ਰਾਈਟਿੰਗ 'ਚ। ਪਰ ਮੇਰੇ ਲਈ ਕਦੇ ਸਾਹਮਣੇ ਆਉਣ ਦਾ ਨਹੀਂ ਸੀਗਾ, ਮੈਂ ਆਪਣੇ ਲਈ ਲਿਖਦਾ ਸੀਗਾ। ਉਸ ਤੋਂ ਬਾਅਦ ਫਿਰ ਪੜ੍ਹਾਉਣ ਦੇ ਸਮੇਂ ਦੌਰਾਨ ਵੀ ਥੋੜ੍ਹਾ ਬਹੁਤਾ ਲਿਖਦੇ ਰਹੇ, ਪਰ ਉਹ ਕਿਉਂਕਿ ਮੈਂ ਕਿਤੇ ਕਿਸੇ ਸੰਸਥਾ ਨਾਲ ਨਹੀਂ ਜੁੜਿਆ ਹੋਇਆ ਸੀ, ਮੈਂ ਜਾਂ ਭੇਜਦਾ ਨਹੀਂ ਸੀ ਕਿਸੇ ਲਈ ਛਪਣ ਲਈ ਆਪਣੀਆਂ ਰਚਨਾਵਾਂ। ਤੇ ਫਿਰ ਇੱਥੇ ਆ ਕੇ ਜਦੋਂ ਕੈਨੇਡਾ ਆਇਆ, ਫਿਰ ਮੈਂ ਕੁਛ ਕੁ ਸੰਸਥਾਵਾਂ ਨਾਲ ਜੁੜਿਆ ਤੇ ਇੱਕ ਸੰਸਥਾ ਕਲਮੀ ਪ੍ਰਵਾਜ ਮੰਚ, ਉਹਦਾ ਮੈਂ ਫਾਊਂਡਰ ਮੈਂਬਰ ਵੀ ਬਣਿਆ। ਨਵੀਂ ਸੰਸਥਾ ਬਣੀ ਸੀ। ਹੁਣ ਵੀ ਮੈਂ ਗਜ਼ਲ ਮੰਚ ਸਰੀ ਦਾ ਮੈਂਬਰ ਆ। ਸੋ ਇੱਥੇ ਜਿਹੜੀਆਂ ਸੰਸਥਾਵਾਂ, ਇੱਥੇ ਮੈਨੂੰ ਮਾਹੌਲ ਮਿਲਿਆ, ਉਹਦੇ ਜਿਹੜੀ ਉਹ ਚੀਜ਼ ਘੱਟ ਪੱਧਰ ਤੇ ਹੋ ਰਹੀ ਸੀ ਮੇਰੇ ਅੰਦਰ, ਜਾਂ ਜਿਹੜੀ ਥੋੜ੍ਹੀ ਸਮੇਂ ਲਈ ਕੈਨੇਡਾ ਦੇ ਦੁਸ਼ਵਾਰੀਆਂ ਜਾਂ ਮੁਸ਼ਕਿਲ ਮਾਹੌਲ ਦੇ ਵਿੱਚ ਥੋੜ੍ਹੀ ਜਿਹੀ ਕਿਤੇ ਦਬ ਗਈ ਸੀ, ਉਸ ਚੀਜ਼ ਨੂੰ ਦੁਬਾਰਾ ਬਾਹਰ ਆਉਣ ਦਾ ਮੌਕਾ ਮਿਲਿਆ। ਤੇ ਮੈਂ ਫਿਰ, ਪਰ ਜਿਹੜੀ ਮੈਂ ਗਜ਼ਲ ਲਿਖਣੀ ਸੀ, ਪਹਿਲਾਂ ਮੈਂ ਨਜ਼ਮ ਜਾਂ ਗੀਤ ਵਗੈਰਾ ਲਿਖੇ ਸੀਗੇ, ਤੇ ਜਿਹੜੀ ਗਜ਼ਲ ਲਿਖਣੀ ਸ਼ੁਰੂ ਕੀਤੀ ਆ ਉਹ ਮੈਨੂੰ ਮੇਰੇ ਖਿਆਲ 2 ਸਾਲ ਹੀ ਹੋਏ ਆ, 1.5-2 ਸਾਲ। ਤੇ ਉਹ ਫਿਰ ਮੈਂ ਇੱਥੇ ਗਜ਼ਲ ਮੰਚ ਸਰੀ ਦਾ ਮੈਂਬਰ ਬਣਿਆ, ਉਸ ਤੋਂ ਬਾਅਦ ਸ਼ੁਰੂ ਕੀਤੀ ਹੈ। ਤੇ ਵੈਸੇ ਮੈਂ ਲਿਖ ਕਾਫੀ ਲੰਮੇ ਸਮੇਂ ਤੋਂ ਰਿਹਾ ਵਾਂ, 95-96 ਤੋਂ ਬਾਅਦ ਦਾ ਲਿਖ ਰਿਹਾ ਜੀ। ਮਨਪ੍ਰੀਤ ਜੀ, ਜਿਵੇਂ ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਇੱਕ ਸ਼ਾਇਰ ਦੀ, ਇੱਕ ਰਾਈਟਰ ਦੀ ਆਬਜ਼ਰਵੇਸ਼ਨ ਹੁੰਦੀ ਆ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਨਜ਼ਰੀਆ ਕਿਸੇ ਘਟਨਾ ਨੂੰ ਲੈ ਕੇ ਜਾਂ ਕਿਸੇ ਰਿਸ਼ਤੇ ਨੂੰ ਲੈ ਕੇ ਜਾਂ ਆਲੇ ਦੁਆਲੇ ਨੂੰ ਲੈ ਕੇ ਹੁੰਦਾ। ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਕਿਸ ਤਰੀਕੇ ਦੇ ਨਾਲ ਲਿਖਦੇ ਹੋ? ਖਾਣੇ ਦੇ ਟੇਬਲ 'ਤੇ ਬੈਠੇ ਵੀ ਲਿਖ ਸਕਦੇ ਹੋ ਜਾਂ ਫਿਰ ਇੱਕ ਖਾਸ ਮਾਹੌਲ ਚਾਹੀਦਾ? ਇਹ ਹਰ ਕਿਸੇ ਦਾ ਜੀ ਲਿਖਣ ਪ੍ਰਕਿਰਿਆ ਵੱਖੋ ਵੱਖਰੀ ਹੁੰਦੀ ਹੈ, ਹਰ ਕਿਸੇ ਦਾ ਦਿਮਾਗ ਵੱਖਰਾ ਹੁੰਦਾ। ਹਾਂਜੀ, ਤੇ ਮੇਰੇ ਲਈ, ਜੇ ਮੇਰੇ ਬਾਰੇ ਗੱਲ ਕੀਤੀ ਜਾਵੇ ਤਾਂ ਕਈ ਵਾਰੀ ਜੇ ਕੋਈ ਆਲੇ ਦੁਆਲੇ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਆ ਕਿ ਜਿਹੜੀ ਤੁਹਾਡੇ ਦਿਲ ਨੂੰ ਟੁੰਬਦੀ ਆ, ਤਾਂ ਉਹ ਅਚੇਤ ਤੌਰ ਤੇ ਤੁਹਾਡੇ ਉਹ ਦਿਮਾਗ ਦਾ ਹਿੱਸਾ ਬਣ ਜਾਂਦੀ ਆ, ਉਹ ਸੋਚਣ ਪ੍ਰਕਿਰਿਆ ਦਾ। ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਚੋਂ
ਹੋ ਜਾਂਦੀ ਆ, ਆਪਣੇ ਨਿਕਲ ਕੇ ਸ਼ਾਇਰੀ ਜਾਂ ਕਵਿਤਾ ਬਾਹਰ ਨਿਕਲ ਕੇ ਆਉਂਦੀ ਆ। ਇੱਕ ਦੋ ਮੈਂ ਤੁਹਾਨੂੰ ਮਾੜੀ ਛੋਟੀ ਛੋਟੀਆਂ ਐਗਜ਼ਾਮਪਲ ਦੇਵਾਂਗਾ ਕਿ ਜੀ ਇੱਕ ਮੈਂ ਹਾਦਸੇ ਨਜ਼ਮ ਲਿਖੀ ਸੀ, ਉਹ ਵੀ ਰਸਤੇ 'ਚ ਕਿਤੇ ਕੋਈ ਹਾਦਸਾ ਦੇਖ ਕੇ। ਜੇ ਇੱਕ ਵਾਰ ਮੈਂ ਸਫ਼ਰ ਦੇ ਦੌਰਾਨ ਸੜਕ ਬਨਾਮ ਔਰਤ, ਜਿਹੜੀ ਲੋਕਾਂ ਨੇ ਕਾਫੀ ਪਸੰਦ ਕੀਤੀ, ਉਹ ਲਿਖੀ ਸੀ। ਇੱਕ ਜਿਹੜੀ ਰੀਸੈਂਟਲੀ ਹੋਈ ਕਿ ਪਿੱਛੇ ਜੇ ਇੱਥੇ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਸੀਗਾ, ਉਹਦੀ ਇੱਥੇ ਮੌਤ ਹੋ ਗਈ ਕੈਨੇਡਾ 'ਚ। ਤੇ ਉਹ ਜਦੋਂ ਖਬਰ ਸੁਣੀ, ਬੜੀ ਮੰਦਭਾਗੀ ਖਬਰ ਸੀ, ਤੇ ਉਹ ਦਿਲ ਦੇ ਵਿੱਚ ਬੜਾ ਬੇਆਰਾਮੀ ਜੀ, ਬੇਸਕੂਨ ਜਿਹਾ ਹੋਇਆ। ਤੇ ਉਹਦੇ 'ਚ ਇੱਕ ਮੈਂ ਉਸ ਸਮੇਂ ਗਜ਼ਲ ਲਿਖ ਰਿਹਾ ਸੀਗਾ ਕਿ ਕਦੇ ਇਉਂ ਭਰਮ ਸਿਰਜਣ ਜਿਉਂ ਘਟਾ ਘਨਘੋਰ ਹੁੰਦੇ ਨੇ, ਤੇ ਕੁਝ ਰਿਸ਼ਤੇ ਥਲਾਂ ਵਿੱਚ ਰੇਤ ਦੀ ਚਲਕੋਰ ਹੁੰਦੇ ਨੇ। ਤੇ ਉਹਦੇ ਵਿੱਚ ਉਸ ਸਮੇਂ ਦੌਰਾਨ ਉਹ ਘਟਨਾ 'ਚ ਇੱਕ ਫਿਰ ਸ਼ੇਰ ਮੇਰੇ ਅੰਦਰੋਂ ਦਿਲ ਦੀ ਵੇਦਨਾ ਸੰਵੇਦਨਾ ਨੇ ਬਾਹਰ ਕੱਢਿਆ ਕਿ ਕਈ ਵਾਰੀ ਗਏ ਪਰਦੇਸ ਮੁੜਦੇ ਬਕਸਿਆਂ ਅੰਦਰ, ਕਈ ਵਾਰੀ ਗਏ ਪਰਦੇਸ ਮੁੜਦੇ ਬਕਸਿਆਂ ਅੰਦਰ, ਬੜੇ ਔਖੇ ਘਰਾਂ ਤੋਂ ਪੁੱਤ ਤਾਂ ਹੀ ਤੋਰ ਹੁੰਦੇ ਨੇ। ਸੋ ਇਹਦਾ ਮਤਲਬ ਜਿਹੜਾ ਵੀ ਕੋਈ ਸੰਜੀਦਾ ਜਾਂ ਸੈਂਸਿਟਿਵ ਲੇਖਕ ਹੈਗਾ ਵਾ, ਉਹਨੂੰ ਆਲੇ ਦੁਆਲਾ ਜ਼ਰੂਰ ਟੁੰਬਦਾ ਵਾ, ਪਰ ਇਹਦੀ ਕੋਈ ਲਿਖਣ ਦਾ ਕੋਈ ਸੈੱਟ ਫਾਰਮੂਲਾ ਨੀਗਾ। ਕਦੇ ਵੇਲੇ ਵੀ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਜਿਹੜੀ ਆ ਕਵਿਤਾ ਆ ਜਾਂਦੀ ਹੈ। ਕਈ ਵਾਰੀ ਤਾਂ ਰਾਤ ਨੂੰ ਸੌਣ ਲੱਗੇ ਵੀ ਉੱਠ ਕੇ ਲਿਖਣਾ ਪੈਂਦਾ ਕੁਛ ਜੇ ਦਿਮਾਗ 'ਚ ਆ ਜੀ। ਹਾਂਜੀ। ਤੇ ਮਨਪ੍ਰੀਤ ਜੀ, ਮਤਲਬ ਮੈਂ ਤੁਹਾਨੂੰ ਜੋ ਮੇਰੇ ਅਹਿਸਾਸ ਆ ਉਹੀ ਜ਼ਰੂਰ ਸਾਂਝੇ ਕਰੂੰਗੀ। ਕਈ ਵਾਰੀ ਕੋਈ ਪੋਇਟਰੀ ਆਪਾਂ ਪੜ੍ਹਦੇ ਹਾਂ, ਜਿੱਦਾਂ ਅੰਮ੍ਰਿਤਾ ਜੀ ਨੂੰ ਪੜ੍ਹਦੇ ਹਾਂ, ਸ਼ਿਵ ਨੂੰ ਪੜ੍ਹਦੇ ਹਾਂ, ਜਾਂ ਕਿਸੇ ਵੀ ਉਸ ਪੋਇਟ ਨੂੰ ਆਪਾਂ ਪੜ੍ਹਦੇ ਹਾਂ, ਅਤੇ ਕਾਫੀ ਦੇਰ ਤੱਕ ਉਹ ਅਸਰ ਆ ਜਿਹੜਾ ਸ਼ਾਇਰੀ ਦਾ, ਪੋਇਟਰੀ ਦਾ, ਤੁਸੀਂ ਆਪਣੇ ਅੰਦਰ ਰੂਹ ਤੱਕ ਸਮੋ ਕੇ ਰੱਖਦੇ ਹੋ, ਮਹਿਸੂਸ ਕਰਦੇ ਹੋ ਉਸ ਸ਼ਾਇਰੀ ਦੇ ਅਸਰ ਨੂੰ। ਕਦੇ ਤੁਹਾਡੇ ਨਾਲ ਇਹ ਵਾਪਰਿਆ ਕਿ ਤੁਸੀਂ ਕਿਸੇ ਸ਼ਾਇਰ ਨੂੰ ਪੜ੍ਹਿਆ ਹੋਵੇ ਅਤੇ ਉਹ ਅਸਰ ਤੁਸੀਂ ਬਹੁਤ ਦੇਰ ਤੱਕ ਮਹਿਸੂਸ ਕੀਤਾ ਹੋਵੇ, ਅਤੇ ਅੱਜ ਵੀ ਉਹ ਅਸਰ ਮਹਿਸੂਸ ਕਰਦੇ ਹੋ? ਹਾਂਜੀ, ਜਦੋਂ ਮੈਂ ਜਿੱਥੋਂ ਲਿਖਣ ਦੀ ਜਿੱਦਾਂ ਮੇਰੀ ਸ਼ੁਰੂਆਤ ਹੋਈ, ਉਹ ਇਸ ਤਰ੍ਹਾਂ ਹੋਇਆ ਕਿ ਮੈਂ ਸ਼ਾਇਦ 11ਵੀਂ 12ਵੀਂ 'ਚ ਹੋਊਂਗਾ ਉਸ ਵੇਲੇ ਜੀ। ਤੇ ਮੈਂ ਸੁਰਜੀਤ ਪਾਤਰ ਜੀ ਦੀਆਂ ਜਿੱਦਾਂ ਬਿਰ ਖਰਜ ਕਰੇ ਤੇ ਹਵਾ 'ਚ ਲਿਖੇ ਹਰਫ, ਦੋ ਕਿਤਾਬਾਂ ਪੜ੍ਹੀਆਂ। ਉਸ ਤੋਂ ਬਿਨਾਂ ਮੈਂ ਪਾਸ਼ ਦੀਆਂ ਪੜ੍ਹੀਆਂ। ਸੋ ਉਹ ਚੀਜ਼ਾਂ, ਇੱਕ ਸਮਾਂ ਇਹੋ ਜਿਹਾ ਆਇਆ ਕਿ ਜਿਹੜੀਆਂ ਉਸ ਪੁਸਤਕ ਵਿਚਲੀਆਂ ਸਾਰੀਆਂ ਗਜ਼ਲਾਂ ਸੀ, ਮੈਨੂੰ ਮੂੰਹ ਜਵਾਨੀ ਯਾਦ ਹੋ ਗਈਆਂ ਇੱਕ ਸ਼ੇਰ ਉਹਦਾ। ਤੇ ਉਹ ਅੰਦਰ ਇੰਨਾ ਕਿ ਉਸ ਚੀਜ਼ ਨੂੰ ਸ਼ੁਰੂਆਤ ਮੈਂ ਕਹਿੰਦਾ ਵੀ ਮੇਰੀ ਉੱਥੋਂ ਹੋਈ। ਉਹ ਅੰਦਰ ਉਸ ਚੀਜ਼ ਨੇ ਬੜਾ ਪ੍ਰਭਾਵਿਤ ਕੀਤਾ। ਫਿਰ ਹੌਲੀ ਹੌਲੀ ਜਿੱਦਾਂ ਸਾਰੇ ਲੇਖਕ ਆ ਜਿਹੜੇ, ਉਹ ਜਿੱਦਾਂ ਮੈਂ ਪੜ੍ਹਦਾ ਗਿਆ, ਫਿਰ ਹੌਲੀ ਹੌਲੀ ਉਹ ਮੇਰਾ ਖਿਆਲ ਉਹ ਮੇਰੇ ਇਨਸਾਈਡ ਸੀ ਕਿਤੇ ਕਵਿਤਾ ਜਾਂ ਸ਼ਾਇਰੀ। ਤਾਂ ਉਸ ਚੀਜ਼ ਨੂੰ ਜੇ ਤੁਹਾਡੇ ਅੰਦਰ ਜਿਹੜੀ ਚੀਜ਼ ਆ, ਜੇ ਤੁਸੀਂ ਉਹਦੇ ਲਈ ਸੀਰੀਅਸਲੀ ਮਿਹਨਤ ਕਰਦੇ ਆ ਜਾਂ ਉਸ ਆਪਦੇ ਸ਼ੌਕ ਨੂੰ ਅੱਗੇ ਲਿਜਾਂਦੇ ਆ, ਤੁਸੀਂ ਜਿੱਥੇ ਵੀ ਹੋ, ਦੁਨੀਆ ਦੇ ਕਿਸੇ ਵੀ ਕੋਨੇ ਹੋ, ਤੁਹਾਨੂੰ ਉਸ ਦੇ ਮੁਤਾਬਕ ਰਲਦੇ ਮਿਲਦੇ ਢੁਕਵੇਂ ਹਾਲਾਤ ਮਿਲ ਜਾਂਦੇ ਜੇ ਤੁਸੀਂ ਉਸ ਲਈ ਸੰਜੀਦਾ ਵਾ। ਫਿਰ ਉਹ ਇੱਥੇ ਆਇਆ ਵਾ, ਤੇ ਇੱਥੇ ਮੇਰਾ ਸੁਭਾਗ ਸੀਗਾ ਕਿ ਇੱਥੇ ਸਰੀ ਦੇ ਵਿੱਚ ਜਸਵਿੰਦਰ ਜੀ, ਜਿਹੜੇ ਕਿ ਇਹਨਾਂ ਦੀ ਕਿਤਾਬ ਅਗਰਬੱਤੀ ਨੂੰ ਸਾਹਿਤ ਅਕਾਦਮੀ, ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ, ਉਹਨਾਂ ਦਾ ਮੈਨੂੰ ਸੰਗ ਮਾਨਣ ਦਾ ਮੌਕਾ ਮਿਲਿਆ। ਉਹ ਮੇਰੇ ਇੱਥੇ ਤਕਰੀਬਨ ਅਸੀਂ ਹਫ਼ਤੇ 'ਚ 2-3 ਵਾਰ ਮਿਲ ਲਈਦਾ। ਹੋਰ ਬਾਕੀ ਜਿਹੜੇ ਗਜ਼ਲ ਮੰਚ ਦੇ ਸਾਰੇ ਜਿਹੜੇ ਹੈਗੇ ਆ ਚੰਗੇ ਨਾਮਵਰ ਸ਼ਾਇਰ ਤੇ ਵਧੀਆ ਲਿਖਣ ਵਾਲੇ, ਉਹਨਾਂ ਦੇ ਨਾਲ ਰਹਿੰਦੇ ਚੇਤਨ ਅਵਚੇਤਨ ਤੌਰ ਤੇ ਬੜਾ ਕੁਝ ਸਿੱਖਿਆ ਵੀ। ਹਾਂ, ਜੋ ਵੀ ਉਹਨਾਂ ਦੇ ਸਾਥ ਤੋਂ। ਤੇ ਬਾਕੀ ਜਿਹੜੀਆਂ ਕੋਈ ਵੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜਾ ਵੀ ਚੰਗਾ ਲਿਖਦਾ ਵਾ, ਮੈਂ ਉਹਦੀ ਕਿਤੋਂ ਵੀ ਉਹਨੂੰ ਮਿਲਾਂ, ਕੋਈ ਵੀ ਕਿਤਾਬ ਕਿਤੋਂ ਵੀ ਮਿਲੇ ਮੈਨੂੰ ਪੰਜਾਬੀ 'ਚ ਜਿਹੜੇ ਵੀ ਸੂਖਮ ਸ਼ਾਇਰੀ ਕਰਦੇ ਆ, ਕਈ ਨਾਮ ਹੈਗੇ ਆ, ਮੈਂ ਉਹਨਾਂ ਨੂੰ ਜ਼ਰੂਰ ਪੜ੍ਹਦਾ, ਤੇ ਪੜ੍ਹਦਾ ਵੀ ਆ ਰੂਹ ਦੇ ਨਾਲ। ਉਹ ਫਿਰ ਮੈਨੂੰ ਇੱਕ ਇੱਕ ਚੀਜ਼ ਨੂੰ ਉਹਦੇ ਪਿੱਛੇ ਨੂੰ ਮਾਰਦਾ। ਬਾਕੀ ਜਿਹੜੀ ਮੈਂ ਕਹਿੰਦਾ ਵੀ ਜਿਹਦਾ ਜ਼ਿਆਦਾਤਰ ਸਿਹਰਾ ਵਾ ਇੱਥੇ ਜਸਵਿੰਦਰ ਜੀ ਆ, ਕਿਉਂਕਿ ਉਹ ਬਹੁਤ ਸੂਖਮ ਸ਼ਾਇਰੀ ਕਰਦੇ ਆ, ਤੇ ਜਿਹਨੂੰ ਕਹਿੰਦੇ ਨਾ ਮਿਸਟਰ ਪਰਫੈਕਸ਼ਨਿਸਟ ਆ, ਉਹਨਾਂ ਨੂੰ ਦੱਸਦੇ ਆ ਵੀ ਸ਼ੇਰ 'ਚ ਆਹ ਚੀਜ਼ ਹੋਣੀ ਚਾਹੀਦੀ ਆ, ਤੇ ਸਭ ਤੋਂ ਮੋਰ ਇੰਪੋਰਟੈਂਟਲੀ ਆਹ ਕੁਛ ਨਹੀਂ ਹੋਣਾ ਚਾਹੀਦਾ। ਤੇ ਉਹ ਚੀਜ਼ਾਂ ਵਿੱਚ ਕਿੱਦਾਂ ਦਾ ਲਿਖਣਾ ਤੇ ਕਿੱਦਾਂ ਦਾ ਨਹੀਂ ਲਿਖਣਾ। ਸੋ ਮੇਰਾ ਖਿਆਲ ਏਦਾਂ ਦੀਆਂ ਸਾਰੀਆਂ ਜਿਹੜੀਆਂ, ਇਹ ਇੱਕ ਸੈੱਟ ਫਾਰਮੂਲਾ ਨੀਗਾ, ਇਹ ਸਾਰੇ ਕਿਤੋਂ ਆਪਾਂ ਕੁਛ ਨਾ ਕੁਛ ਇਕੱਠਾ ਕਰਦੇ ਆ। ਹਾਂਜੀ, ਤੋ ਇਸ ਤਰ੍ਹਾਂ ਉਹ ਆਪਦੇ ਰੂਪ 'ਚ ਵੱਖਰੀ ਸ਼ੈਲੀ ਦੇ ਵਿੱਚ ਤੁਹਾਡੀ ਉਹ ਬਾਹਰ ਆ ਜਾਂਦਾ ਹੈ। ਮਨਪ੍ਰੀਤ ਜੀ, ਹਾਦਸਾ ਜਿਹੜੀ ਤੁਹਾਡੀ ਨਜ਼ਮ ਸੀ, ਜੇ ਤੁਹਾਡੇ ਕੋਲ ਅਵੇਲੇਬਲ ਆ ਜਾਂ ਸੁਣਾ ਸਕਦੇ ਹੋ ਤਾਂ ਖੁਸ਼ਕਿਸਮਤੀ ਹੋਊਗੀ ਸਾਡੀ।
ਉਹ ਫਿਲਹਾਲ ਮੈਂ ਕਿਤਾਬ 'ਚ ਛਪਵਾਈ ਨਹੀਂ, ਕਿਸੇ ਕਾਰਨ ਕਰਕੇ ਰਹਿ ਗਈ ਸੀਗੀ। ਠੀਕ ਉਹ ਹੈ ਹੁਣ ਜੀ। ਮੇਰੇ ਕੋਲੇ ਦੂਰ ਪਈ ਆ, ਉਹ ਕੋਈ ਕੋਈ ਗੱਲ ਨਹੀਂ ਹੋਰ ਜੀ। ਕੁਛ। ਹਾਂਜੀ ਹਾਂਜੀ। ਮਨਪ੍ਰੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਪਾਤਰ ਸਾਹਿਬ ਨੂੰ ਤੁਸੀਂ ਪੜ੍ਹਿਆ, ਪਾਸ਼ ਜੀ ਨੂੰ ਤੁਸੀਂ ਪੜ੍ਹਿਆ, ਅਤੇ ਉਹ ਬੜੇ ਅਸਰ ਤੁਹਾਡੇ ਜ਼ਹਿਨੀ ਤੌਰ 'ਤੇ ਵੀ ਬੜਾ ਅਸਰ ਰੱਖਦੀਆਂ ਉਹ ਚੀਜ਼ਾਂ। ਸੋ ਤੁਸੀਂ ਬਤੌਰ ਇੱਕ ਸ਼ਾਇਰ ਕਿੰਨਾ ਕੁ ਤੁਸੀਂ ਆਪਣੇ ਆਪ ਨੂੰ ਆਪਣੇ ਸਿਰ 'ਤੇ ਸਿਹਰਾ ਲਓਗੇ ਕਿ ਮੈਂ ਜੋ ਲਿਖਾਂ ਉਹਦਾ ਅਸਰ ਪੜ੍ਹਨ ਵਾਲੇ 'ਤੇ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ? ਕਦੇ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ ਕਿ ਇਹੋ ਜਿਹਾ ਲਿਖਿਆ ਹੋਣਾ ਚਾਹੀਦਾ ਕਿ ਜੋ ਪੜ੍ਹੇ ਬੰਦਾ ਉਹ ਪੋਜ਼ੀਟਿਵ ਹੋਵੇ, ਉਹਨੂੰ ਇੱਕ ਨਵੀਂ ਨੁਹਾਰ ਮਿਲੇ, ਉਹਨੂੰ ਸੇਧ ਮਿਲੇ? ਐਵੇਂ ਮਹਿਸੂਸ ਕਰਦੇ ਹੋ ਤੁਸੀਂ? ਬਿਲਕੁਲ ਜੀ, ਮੇਰਾ ਖਿਆਲ ਕਿ ਹਰ ਸ਼ਾਇਰ ਨੂੰ ਇੱਦਾਂ ਹੋਣਾ ਚਾਹੀਦਾ। ਸਭ ਤੋਂ ਵੱਡਾ ਸ਼ਾਇਰ ਨੂੰ ਆਪਣਾ ਆਲੋਚਕ ਆਪ ਹੋਣਾ ਚਾਹੀਦਾ। ਵਾਹ ਜੀ ਵਾਹ। ਜਿਹੜਾ ਮੇਰਾ ਮਾਪਦੰਡ ਆ ਲਿਖਣ ਦਾ, ਉਹ ਇਹ ਆ ਕਿ ਜਦੋਂ ਵੀ ਮੈਂ ਕੁਛ ਲਿਖਦਾ ਹਾਂ, ਪਹਿਲਾਂ ਮੈਂ ਉਹ ਸੋਚਦਾ ਵਾਂ, ਫਿਰ ਮੈਂ ਉਹ ਤੋਂ ਥੋੜੀ ਵਿੱਥ ਪਾ ਲੈਂਦਾ ਵਾਂ ਥੋੜੀ ਦੇਰ, ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਤੁਹਾਨੂੰ ਬਹੁਤ ਚੰਗੀ ਲੱਗਦੀ ਚੀਜ਼, ਤੁਹਾਨੂੰ ਸ਼ਬਦਾਂ ਨਾਲ ਪਿਆਰ ਹੋ ਜਾਂਦਾ ਆਪਦੇ ਲਿਖੇ ਨਾਲ। ਪਰ ਉਹ ਤੋਂ ਵਿੱਥ ਪਾ ਕੇ ਮੈਂ ਜਦੋਂ ਸੋਚਦਾ, ਫਿਰ ਮੈਂ ਸੋਚਦਾ ਕਿ ਜੇ ਇਹੀ ਗੱਲ ਕਿਸੇ ਹੋਰ ਸ਼ਾਇਰ ਨੇ ਲਿਖੀ ਹੁੰਦੀ ਤੇ ਮੈਨੂੰ ਪੜ੍ਹਨ ਨੂੰ ਮਿਲਦੀ ਤਾਂ ਮੇਰੇ ਤੇ ਕਿੱਦਾਂ ਦਾ ਅਸਰ ਹੋਣਾ ਸੀ, ਉਸ ਚੀਜ਼ ਨੇ ਕਿੱਦਾਂ ਅਸਰ ਅੰਦਾਜ਼ ਹੋਣਾ ਸੀ। ਸੋ ਮੈਂ ਇੱਕ, ਜੇ ਮੈਨੂੰ ਲੱਗਦਾ, ਮੈਂ ਫਿਰ ਸ਼ਾਇਰੀ ਦੇ ਵਿੱਚ ਮੈਂ ਹੁਣ ਇਹ ਸੋਚਿਆ ਕਿ ਚੱਲ ਜਾਊ ਸ਼ਬਦ ਮੈਂ ਕਦੇ ਨਹੀਂ ਕਰਦਾ। ਮੈਂ ਬਹੁਤ ਮਿਹਨਤ ਕਰਦਾ ਆਪਦੀ ਸ਼ਾਇਰੀ ਤੇ। ਜੇ ਮੈਂ ਲੋਕਾਂ ਕੋਲੇ ਆਉਣੀ ਆ, ਜਿਹੜੀ ਕਵਿਤਾ ਰਸੂਲ ਹਮਜ਼ਾ ਤੋਂ ਉਹਨੇ ਕਿਹਾ ਕਿ ਕਵਿਤਾ ਇੱਕ ਵਾਰ ਲਿਖੀ ਜਾਂਦੀ ਆ, ਸਾਰੀ ਉਮਰ ਦੁਹਰਾਈ ਜਾਂਦੀ ਆ। ਸੋ ਜਿਹੜੀ ਮੈਂ ਕਈ ਵਾਰ ਏਦਾਂ ਹੁੰਦਾ ਕਿ ਜਿਹੜੀ ਮੈਂ ਦਿੱਲੀ ਸਾਹਿਤ ਅਕਾਦਮੀ ਦੇ ਦਿੱਲੀ ਅਕਾਦਮੀ ਜਿਹੜੀ ਆ ਪੰਜਾਬੀ ਅਕਾਦਮੀ, ਉਹਦੇ ਪ੍ਰੋਗਰਾਮ 'ਚ ਗਿਆ ਸੀਗਾ। ਉੱਥੇ ਉਹਨਾਂ ਨੇ ਮੇਰੀ ਸਿਰਜਣ ਪ੍ਰਕਿਰਿਆ ਬਾਰੇ ਪੁੱਛਿਆ। ਮੈਂ ਕਿਹਾ ਵੀ ਮੈਨੂੰ ਨੀ ਪਤਾ ਲੋਕੀ ਕਿੱਦਾਂ ਲਿਖਦੇ ਆ, ਸ਼ਾਇਰ ਆ ਜਾਂ ਕਿੱਦਾਂ ਵਾ, ਪਰ ਮੈਨੂੰ, ਮੈਂ ਕਈ ਵਾਰ ਜਿੱਥੇ ਮੇਰੀ ਗੱਲ ਅੜ ਜਾਂਦੀ ਆ ਕਿ ਆਹ ਚੀਜ਼ ਮੈਨੂੰ ਲੱਗਦਾ ਵੀ ਹੋਰ ਦਰੁਸਤ ਹੋ ਸਕਦੀ ਆ, ਹੋਰ ਵਧੀਆ ਹੋ ਸਕਦੀ ਆ, ਜਾਂ ਹੋਰ ਵੀ ਭਾਵਪੂਰ ਤਰੀਕੇ ਨਾਲ ਮੈਂ ਕਹਿ ਸਕਦਾ, ਤੇ ਮੈਂ ਉੱਤੇ ਵਾਰ-ਵਾਰ ਮਿਹਨਤ ਕਰਦਾ। ਕਈ ਵਾਰ ਇਹੋ ਜਿਹਾ ਹੁੰਦਾ ਮੈਂ ਗਜ਼ਲ ਦਾ ਮਤਲਬ 10-10 ਵਾਰੀ ਬਦਲ ਦਿੰਦਾ। ਵਿਸ਼ੇਸ਼ ਕੋਈ ਵੀ ਸ਼ੇਰ ਹੁੰਦਾ ਵੀ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਕਿਉਂਕਿ ਆਮ ਤੌਰ ਤੇ ਆਪਾਂ, ਮੇਰੀ ਜਿਹੜੀ ਸ਼ਾਇਰੀ ਆ ਉਹ ਵਖੰਡਨ ਦੀ ਸ਼ਾਇਰੀ ਆ। ਮਤਲਬ ਇਹ ਨਹੀਂ ਮੈਂ ਲਿਖ ਲਿਆ ਤੇ ਮੈਂ ਉਹਨੂੰ ਮੰਨ ਲਿਆ। ਜੇ ਮੈਂ ਉਹਨੂੰ ਭੰਨਦਾ ਵਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹਰ ਕਿਸੇ ਨੂੰ ਲਿਖਿਆ ਆਪਦਾ ਚੰਗਾ ਲੱਗਦਾ ਵਾ, ਉਹਨੂੰ ਵਾਰ-ਵਾਰ ਦੁਹਰਾਓ, ਉਹਦਾ ਹਿੱਸਾ ਬਣ ਜਾਂਦਾ। ਪਰ ਮੈਂ ਉਸ ਚੀਜ਼ ਨੂੰ ਤੋੜਦਾ ਵਾਂ। ਮੈਂ ਸੋਚਦਾ ਵੀ ਇਸ ਨੂੰ, ਕਿਉਂਕਿ ਜਿਹੜੀ ਗਜ਼ਲ ਹੈ, ਗਜ਼ਲ 'ਚ ਤਾਂ ਤੁਹਾਡੇ ਸ਼ਬਦਾਂ ਦੀ ਬਹੁਤ ਜ਼ਿਆਦਾ ਤੁਹਾਨੂੰ ਇਹਤਿਆਤ ਰੱਖਣੀ ਪੈਂਦੀ ਹੈ ਵੀ ਕਿਹੜੀ ਚੀਜ਼ ਕੀ ਕਿੰਨਾ ਤੁਸੀਂ ਉਹਦੇ 'ਚ ਸੂਖਮਤਾ ਭਰਨੀ ਆ, ਰਾਈਟ, ਕੀ ਕਿਹੋ ਜਿਹੇ ਸ਼ਬਦ ਭਰਨੇ ਆ। ਇੱਕ ਵੀ ਅੱਖਰ ਦਾ ਵਾਧਾ ਘਾਟਾ, ਇੱਕ ਵੀ ਵਜ਼ਨ ਬਹਿਰ ਤੋਂ ਬਾਹਰ ਉਹ ਚੀਜ਼ ਚੱਲ ਨਹੀਂ ਸਕਦੀ। ਸੋ ਇਸ ਲਈ ਮੈਨੂੰ ਗਜ਼ਲ ਲਿਖਣ ਦੇ ਲਈ ਹੋਰ ਵੀ ਜ਼ਿਆਦਾ ਮਿਹਨਤ ਮੈਂ ਕਹਿੰਦਾ ਕਰਨੀ ਪੈਂਦੀ ਹੈ, ਤੇ ਬਹਿਰ ਮੁਤਾਬਕ ਮੈਂ ਲਿਖ ਦਿੰਦਾ। ਪਰ ਜਦੋਂ ਉਹਦੇ ਖਿਆਲ ਮੁਤਾਬਕ ਕਦੇ ਵਾਰੀ ਸੋਚਦਾ ਵਾਂ, ਮੈਂ ਸੋਚਦਾ ਵੀ ਇਹਨੂੰ ਹੋਰ ਬਦਲਿਆ ਜਾ ਸਕਦਾ, ਮੈਂ ਉੱਤੇ ਵਾਰ-ਵਾਰ ਮਿਹਨਤ ਕਰਦਾ। ਤੇ ਮੇਰਾ ਖਿਆਲ ਹੈ ਕਿ ਹਰ ਕਿਸੇ ਨੂੰ ਵੀ, ਜਿੱਦਾਂ ਦੀ ਅੱਜ ਕੱਲ੍ਹ ਤੁਹਾਨੂੰ ਦੱਸਿਆ ਵੀ ਫੇਸਬੁੱਕ ਤੇ ਸ਼ਾਇਰੀ ਹੋ ਰਹੀ ਹੈ, ਮੈਂ ਇਹ ਨਹੀਂ ਕਹਿੰਦਾ ਕੋਈ ਚੰਗਾ ਲਿਖ ਰਿਹਾ ਜਾਂ ਮਾੜਾ ਲਿਖ ਰਿਹਾ, ਪਰ ਮੇਰਾ ਖਿਆਲ ਆ ਵੀ ਜੇ ਤੁਸੀਂ ਕੁਛ ਵਾਕਈ ਸੰਜੀਦਾ ਹੋ ਇਸ ਪਾਸੇ, ਤਾਂ ਤੁਸੀਂ ਆਪਦੀ ਸ਼ਾਇਰੀ ਨੂੰ ਬਹੁਤ ਜ਼ਿਆਦਾ ਮਿਹਨਤ ਦੇ ਨਾਲ, ਬਹੁਤ ਪੋਲਿਸ਼ ਕਰਕੇ ਲੋਕਾਂ ਸਾਹਮਣੇ ਰੱਖਣਾ ਚਾਹੀਦਾ। ਵਾਹ ਜੀ ਵਾਹ, ਬੜਾ ਖੂਬਸੂਰਤ ਤੁਸੀਂ ਇਹ ਵਿਚਾਰ ਦਿੱਤਾ ਮਨਪ੍ਰੀਤ ਜੀ। ਮੈਂ 100% ਤੁਹਾਡੇ ਨਾਲ ਸਹਿਮਤ ਹਾਂ ਕਿ ਜਦੋਂ ਲੋਕਾਂ ਦੀ ਮੁਹੱਬਤ ਤੁਹਾਨੂੰ ਮਿਲਣੀ ਸ਼ੁਰੂ ਹੁੰਦੀ ਆ ਤਾਂ ਤੁਹਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਆ ਕਿ ਆਪਣੇ ਆਪ ਨੂੰ, ਉਸ ਆਰਟ ਨੂੰ, ਉਸ ਫਨ ਨੂੰ ਤੁਸੀਂ ਕਿਵੇਂ ਪੋਲਿਸ਼ ਕਰਨਾ, ਕਿਵੇਂ ਨਿਖਾਰਨਾ ਹੈ ਤਾਂ ਕਿ ਲੋਕ ਉਹਨੂੰ ਪਸੰਦ ਵੀ ਕਰਨ, ਉਹ ਤੋਂ ਸੇਧ ਵੀ ਲੈਣ। ਅਤੇ ਉਹਦੇ ਲਈ ਤੁਹਾਨੂੰ ਸਿੱਖਣਾ ਪੈਂਦਾ ਹੈ, ਉਹਦੇ ਲਈ ਤੁਹਾਨੂੰ ਲੱਭਣਾ ਪੈਂਦਾ ਹੈ, ਵਿਚਾਰ ਕਰਨੀ ਪੈਂਦੀ ਆ। ਬੜਾ ਖੂਬਸੂਰਤ ਵਿਚਾਰ ਸੀ ਮਨਪ੍ਰੀਤ ਜੀ। ਆਪਾਂ ਇੱਕ ਤੁਹਾਡੀ ਗਜ਼ਲ ਜਾਂ ਕੋਈ ਗੀਤ ਸਾਂਝਾ ਕਰਦੇ ਜਾਈਏ। ਹਾਂਜੀ, ਇੱਕ ਮੈਂ ਨਵੀਂ ਗਜ਼ਲ ਆ, ਉਹਦੇ 2-4 ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ ਕਿ ਇਰਸ਼ਾਦ। ਫਿਰ ਤੋਂ ਬੇਗਾਨੀ ਆਸ ਦਾ ਮੈਂ ਭਰਮ ਐਵੇਂ ਪਾਲਿਆ, ਫਿਰ ਤੋਂ ਬੇਗਾਨੀ ਆਸ ਦਾ ਮੈਂ ਭਰਮ ਐਵੇਂ ਪਾਲਿਆ, ਕਿਉਂ ਕਾਗਜ਼ੀ ਛਤਰੀ ਦਾ ਮੀਂਹ ਵਿੱਚ ਆਸਰਾ ਮੈਂ ਭਾਲਿਆ। ਵਾਹ ਜੀ ਵਾਹ। ਉਹ ਵਕਤ ਵੀ ਕੁਝ ਹੋਰ ਸੀ ਤੇ ਜ਼ਬਤ ਵੀ ਕਮਜ਼ੋਰ ਸੀ, ਉਹ ਵਕਤ ਵੀ ਕੁਝ ਹੋਰ ਸੀ ਤੇ ਜ਼ਬਤ ਵੀ ਕਮਜ਼ੋਰ ਸੀ, ਇਹ ਇਸ਼ਕ ਵੀ ਮੂੰਹ ਜੋਰ ਸੀ, ਟਲਿਆ ਨਾ ਫਿਰ ਤੋਂ ਟਾਲਿਆ। ਵਾਹ ਜੀ ਵਾਹ, ਆਹਾ, ਸ਼ੁਕਰੀਆ ਜੀ। ਕੱਲ ਮਨ 'ਚ ਤਨਹਾਈ ਦਾ ਸੀ ਇੰਨਾ ਹਨੇਰਾ ਪਸਰਿਆ, ਕੱਲ ਮਨ 'ਚ ਤਨਹਾਈ ਦਾ ਸੀ ਇੰਨਾ ਹਨੇਰਾ ਪਸਰਿਆ, ਫਿਰ ਜਾਗ ਕੇ ਮੈਂ ਰਾਤ ਭਰ ਯਾਦਾਂ ਦਾ ਦੀਵਾ ਬਾਲਿਆ। ਬਹੁਤ ਖੂਬ।
ਵਾਹ। ਪਾਣੀ ਤੋਂ ਬਣਿਆ ਭਾਫ, ਹੂੰ। ਪਾਣੀ ਤੋਂ ਬਣਿਆ ਭਾਫ, ਤੇ ਮੈਂ ਮੇਘਲਾ ਹੋ ਪਰਤਿਆ। ਵਾਹ ਜੀ ਵਾਹ। ਤੇਰੇ ਥਲਾਂ ਦੀ ਪਿਆਸ ਲਈ ਮੈਂ ਰੂਪ ਕੀ ਢਾਲਿਆ। ਤਾਰਿਆ। ਵਾਹ ਜੀ ਵਾਹ। ਆਹਾ। ਤੇਰੇ ਥਲਾਂ ਦੀ ਪਿਆਸ ਲਈ ਮੈਂ ਰੂਪ ਕੀ ਢਾਲਿਆ। ਤੇ ਲਾਸ ਤੇਰਾ ਸ਼ੇਰਾ ਕੇ ਬਹਿ ਕੇ ਬਰੇਤੇ ਤੇ ਕਦੇ, ਹੂੰ। ਬਹਿ ਕੇ ਬਰੇਤੇ ਤੇ ਕਦੇ ਉਹ ਕਰਨਗੇ ਇਹ ਤਬਸਰੇ। ਹੂੰ। ਇਸ ਪਾਣੀਆਂ ਦੇ ਦੇਸ ਨੂੰ ਔੜਾ ਨੇ ਕਿੱਦਾਂ ਖਾ ਲਿਆ। ਵਾਹ ਜੀ ਵਾਹ, ਕੀ ਬਾਤ ਆ ਤੇ ਮਨਪ੍ਰੀਤ ਜੀ। ਸੋ ਬੇਗਾਨੀ ਆਸ ਦਾ ਮੈਂ ਭਰਮ ਐਵੇਂ ਪਾ ਲਿਆ। ਐਵੇਂ ਪਾ ਲਿਆ। ਕੀ ਬਾਤ ਆ, ਕੀ ਬਾਤ ਆ। ਸ਼ੁਕਰੀਆ ਬਹੁਤ ਜੀ, ਖੂਬ, ਬਹੁਤ ਬਹੁਤ ਖੂਬ। ਸ਼ੁਕਰੀਆ। ਮਨਪ੍ਰੀਤ ਜੀ, ਸ਼ਾਇਰ ਲੋਕ ਖਾਸ ਤੌਰ 'ਤੇ ਅਕਸਰ ਇੰਟਰਵਿਊਜ਼ ਸੁਣਦੇ ਵੀ ਆ। ਇੰਟਰਵਿਊ ਸੁਣਨਾ ਮੈਨੂੰ ਬੜਾ ਪਸੰਦ ਆ, ਫਨਕਾਰਾਂ ਦੀਆਂ ਚੰਗੀਆਂ ਗੱਲਾਂ ਬਾਤਾਂ। ਹਾਂਜੀ, ਮੈਂ ਵੀ ਬਹੁਤ ਸੁਣਦਾ। ਬਿਲਕੁਲ ਜੀ। ਤੁਸੀਂ ਕਦੇ ਮਹਿਸੂਸ ਕੀਤਾ ਕਿ ਇਹ ਜਿਹੜੀ ਸ਼ਾਇਰੀ ਆ, ਹਰ ਇੱਕ ਚੀਜ਼ ਨੂੰ ਸਿੱਖਿਆ ਜਾ ਸਕਦਾ, ਪੋਲਿਸ਼ ਕੀਤਾ ਜਾ ਸਕਦਾ, ਲੱਭਿਆ ਜਾ ਸਕਦਾ, ਪਰ ਖਾਸ ਤੌਰ 'ਤੇ ਜਿਹੜੀ ਸ਼ਾਇਰੀ ਆ ਬੜਾ ਜ਼ਹੀਨ ਇਹਦੇ ਵਿੱਚ ਦਿਮਾਗ ਜਾਂ ਬੜੇ ਚੁਣੇ ਹੋਏ ਇੱਕ ਨਵਾਜ਼ਿਸ਼ ਹੁੰਦੀ ਆ ਤੁਹਾਡੇ 'ਤੇ ਜਦੋਂ ਤੁਸੀਂ ਸ਼ਾਇਰੀ ਕਰਦੇ ਹੋ। ਮੰਨਦੇ ਹੋ ਕਦੇ ਕਿ ਇਹ ਵਾਕਈ ਧੁਰੋਂ ਬਖਸ਼ੀਆਂ ਹੋਈਆਂ ਬਖਸ਼ਿਸ਼ਾਂ ਹੁੰਦੀਆਂ ਜਿਹਨੂੰ ਤੁਸੀਂ ਪੋਲਿਸ਼ ਤਾਂ ਕਰ ਸਕਦੇ ਹੋ ਪਰ ਪੈਦਾ ਨਹੀਂ ਕਰ ਸਕਦੇ? ਬਿਲਕੁਲ ਬਿਲਕੁਲ ਜੀ। ਇਹ ਮੇਰਾ ਖਿਆਲ ਆ ਕਿ ਤੁਹਾਡੇ ਸ਼ਾਇਰੀ ਅੰਦਰ ਹੁੰਦੀ, ਜਿਹਨੂੰ ਇੰਗਲਿਸ਼ ਕਹਿੰਦੇ ਗੋਡ ਗਿਫਟ ਹੁੰਦਾ ਕੁਛ, ਹਨਾ। ਹਰ ਬੰਦੇ 'ਚ ਕੋਈ ਵੱਖਰਾ ਗੁਣ ਹੁੰਦਾ। ਕੋਈ ਚੰਗਾ ਰਾਈਟਰ ਹੁੰਦਾ, ਕੋਈ ਚੰਗਾ ਚਿੱਤਰਕਾਰ ਹੁੰਦਾ, ਕੋਈ ਚੰਗਾ ਗਾਇਕ ਹੁੰਦਾ, ਹਨਾ। ਤੇ ਜਿੰਨਾ 'ਚ ਸ਼ਾਇਰੀ ਹੁੰਦੀ ਆ, ਜੇ ਉਹਦੇ 'ਚ ਥੋੜੀ ਜਿਹੀ ਆਪਾਂ ਉਸ ਚੀਜ਼ ਨੂੰ, ਉਹ ਇੱਕ ਉर्दू का शायर है कि यूं तो पत्थर की भी तकदीर बदल सकती है, शर्त ये है कि उसे दिल से तराशा जाए। तो ਕਈ ਵਾਰੀ ਆਪਾਂ ਨੂੰ ਉਸ ਚੀਜ਼ ਨੂੰ, ਜਿੱਦਾਂ ਮੈਨੂੰ ਪਤਾ ਲੱਗ ਗਿਆ ਕਿ ਮੇਰੇ 'ਚ ਸ਼ਾਇਰੀ ਹੈ ਜਾਂ ਮੇਰੇ ਅੰਦਰ ਉਹ ਚੀਜ਼ ਮੈਨੂੰ ਖੁਸ਼ੀ ਦਿੰਦੀ ਆ, ਰੂਹਾਨੀ ਖੁਸ਼ੀ ਦਿੰਦੀ ਹੈ। ਜਿਹੜੀ ਕੋਈ ਕੰਮ ਕਰਨਾ, ਕੋਈ ਸ਼ੌਕ ਆ ਤੁਸੀਂ ਪਾਲਿਆ ਹੋਇਆ, ਤੇ ਇਹਦਾ ਮਤਲਬ ਇਹ ਹੁੰਦਾ ਕਿ ਉਹ ਤੁਹਾਡੇ ਅੰਦਰ ਚੀਜ਼, ਉਸ ਚੀਜ਼ ਨੂੰ ਵਧਾਉਣ ਦੀ ਸਮਰੱਥਾ ਹੈ। ਤੋ ਫਿਰ ਮੈਂ ਇਸ ਲਈ ਮੈਂ ਕੈਨੇਡਾ ਆ ਕੇ ਵੀ ਕੁਛ ਵੀ ਕੰਮ ਕੀਤਾ, ਕੁਛ ਵੀ ਸਮਾਂ ਹੁੰਦਾ, ਮੇਰਾ ਖਿਆਲ ਆ ਕਿ ਮੈਂ ਆਪਦੀ ਕਿਤਾਬ ਦੇ ਪ੍ਰੀਫੇਸ 'ਚ ਵੀ ਇਹ ਗੱਲ ਲਿਖੀ ਆ ਕਿ ਸ਼ਾਇਰੀ ਹਮੇਸ਼ਾ ਹੀ ਮੁਸ਼ਕਿਲ ਹਾਲਾਤ 'ਚ ਮੇਰੇ ਅੰਗ ਸੰਗ ਹੀ ਰਹੀ। ਤੋ ਉਸ ਚੀਜ਼ ਨੂੰ ਮੈਂ, ਮੇਰਾ ਖਿਆਲ ਆ ਕਿ ਆ ਕੇ ਇੱਥੇ ਥੋੜਾ ਬਹੁਤਾ ਜਿੱਦਾਂ ਜੋ ਵੀ ਨਜ਼ਮ ਸੀ ਉਸ ਨੂੰ ਜਾਰੀ ਰੱਖਿਆ। ਫਿਰ ਬਾਅਦ ਜਿਹੜੀਆਂ ਗਜ਼ਲ ਦੀਆਂ ਬਰੀਕੀਆਂ ਮੈਂ ਇੱਥੇ ਇੱਥੋਂ ਥੋੜੇ ਬਹੁਤੀਆਂ ਉਸਤਾਦ ਕ੍ਰਿਸ਼ਨ ਭਨੋਟ ਆ, ਉਹਨਾਂ ਤੋਂ ਸਿੱਖੀਆਂ, ਤੇ ਬਾਕੀ ਜਸਵਿੰਦਰ ਜੀ ਤੋਂ ਬਾਕੀ ਉਹ ਅੰਦਰ ਸੀ, ਇਸ ਲਈ ਮੈਨੂੰ ਕੋਈ ਜ਼ਿਆਦਾ ਉਹਦੇ ਲਈ ਮਿਹਨਤ ਨਹੀਂ ਕਰਨੀ ਪਈ। ਤੇ ਉਹ ਆਮ ਤੌਰ ਤੇ ਨੈਚੁਰਲ ਤਰੀਕੇ ਨਾਲ ਮੇਰੇ ਅੰਦਰ ਉਹ ਆ ਗਈ। ਪਰ ਹਾਂ, ਜ਼ਰੂਰ ਤੁਹਾਨੂੰ, ਜੇ ਤੁਸੀਂ ਵਾਕਈ ਉਹ ਕਰਨਾ ਚਾਹੁੰਦੇ ਆ, ਕਿ ਹਰੇਕ ਦਾ ਬਾਕੀ ਹਰ ਕਿਸੇ ਦਾ ਵੱਖਰਾ ਹੁੰਦਾ ਸਿੱਖਣ ਦੀ, ਹਰ ਕਿਸੇ ਦਾ ਦਿਮਾਗ ਵੱਖਰਾ, ਸਿੱਖਣ ਪ੍ਰਕਿਰਿਆ ਜਿਹੜੀ ਸਿੱਖਣ ਦਾ ਢੰਗ ਵੱਖਰਾ ਵਾ। ਕਈ ਨਹੀਂ ਕੋਈ ਸਮਝਦੇ ਵੀ ਅਸੀਂ ਕਿਸੇ ਤੋਂ ਆਪਣੇ ਆਪ ਸਿੱਖ ਸਕਦੇ ਹਾਂ ਜਾਂ ਆਪਣੇ ਆਪ, ਪਰ ਮੇਰਾ ਖਿਆਲ ਆ ਵੀ ਜੇ ਤੁਹਾਨੂੰ ਕੋਈ ਵੀ ਚੀਜ਼ ਕਿਤੋਂ ਵੀ ਚੰਗੀ ਮਿਲਦੀ ਆ ਤਾਂ ਤੁਹਾਨੂੰ ਉਹ ਲੈ ਲੈਣੀ ਚਾਹੀਦੀ ਆ, ਤੇ ਉਹ ਪੋਲਿਸ਼ ਕਰਕੇ ਹੋਰ ਵਧੀਆ ਹਰ ਚੀਜ਼ ਨੂੰ ਨਿਖਾਰਿਆ ਸੰਵਾਰਿਆ ਜਾ ਸਕਦਾ। ਜੀ ਬਿਲਕੁਲ ਜੀ। ਮਨਪ੍ਰੀਤ ਜੀ, ਕਦੇ ਕੋਈ ਇਹੋ ਜਿਹੀ ਅਭੁੱਲ ਯਾਦ ਜ਼ਿਹਨ ਦੇ ਵਿੱਚ, ਦਿਲ ਦੇ ਵਿੱਚ ਵਸੀ ਹੋਵੇ ਜਿਹਨੂੰ ਅੱਜ ਵੀ ਯਾਦ ਕਰਦੇ ਹੋ, ਜਾਂ ਤਾਂ ਥੋੜ੍ਹੇ ਜਿਹੇ ਉਦਾਸ ਹੋ ਜਾਂਦੇ ਹੋ ਜਾਂ ਫਿਰ ਇਕੱਲੇ ਹੀ ਹੱਸ ਪੈਂਦੇ ਹੋ? ਕੁਛ ਐਵੇਂ ਦਾ ਸਾਂਝਾ ਕਰਨਾ ਚਾਹੋਗੇ? ਕਈ ਗੱਲਾਂ ਬਸ ਆਮ ਤੌਰ ਤੇ ਹਰੇਕ ਬੰਦੇ 'ਚ ਹੁੰਦੀਆਂ ਵੈਸੇ ਤਾਂ, ਪਰ ਇੰਡੀਆ ਦੀਆਂ ਕੁਛ ਕੁ ਯਾਦਾਂ, ਜਿੱਦਾਂ ਕਿ ਉੱਥੇ ਵੀ ਜਿੱਦਾਂ ਸ਼ਾਇਰੀ ਦੇ ਕਰਦੇ ਸੀ, ਜਾਂ ਜਿਵੇਂ ਵੀ ਕਈ ਵਾਰੀ ਜਿਵੇਂ ਮੈਂ ਹੁਣ ਕਾਲਜ 'ਚ ਪੜ੍ਹਦਾ ਸੀਗਾ, ਤੇ ਮੈਂ ਸ਼ਾਇਰੀ ਨਾਲ ਸੰਬੰਧਿਤ ਹੀ ਦੋ ਚਾਰ ਗੱਲਾਂ ਦੀਆਂ, ਇੱਕ ਦੋ ਗੱਲਾਂ ਹੁੰਦੀਆਂ ਏਦਾਂ ਦੀਆਂ ਜ਼ਰੂਰ ਜੀ, ਕਿ ਮੈਂ ਲਿਖਦਾ ਹੁੰਦਾ ਸੀਗਾ ਕਿ ਇੱਕ ਵਾਰੀ ਜਦੋਂ ਮੈਂ ਸਭ ਤੋਂ ਪਹਿਲਾਂ ਮੇਰੀ ਲਿਖੀ ਜਿਹੜੀ ਵੈਸੇ ਇੱਕ ਥੋੜੀ ਫਨੀ ਗੱਲ ਆ ਉਹਦੇ 'ਚ, ਕਿ ਜਦੋਂ ਮੈਂ ਪੜ੍ਹਨ ਲੱਗ ਪਿਆ, ਤੇ ਉਹ ਜਿੱਦਾਂ ਇੱਕ ਵਾਰੀ ਸਾਮਤ ਹੀ ਨਾ ਕਿਸੇ ਮੈਨੂੰ ਕਾਰਨ ਕਰਕੇ ਖੇਤ ਰਾਤ ਨੂੰ ਸੌਣਾ ਪੈ ਗਿਆ ਕਿਤੇ, ਜਿੱਦਾਂ ਉਹ ਕਣਕ ਦਾ ਬੋਲ ਲੱਗਾ ਹੁੰਦਾ ਜੀ, ਤੇ ਉੱਥੇ ਸਾਡੇ ਜਿਹੜਾ ਕੰਮ ਹੀ ਸੀ ਉਹਦੇ ਨਾਲ ਕਿਤੇ ਮੈਂ ਰਾਤ ਨੂੰ ਸੁੱਤਾ, ਤੇ ਉਸ ਵੇਲੇ ਜਿੱਦਾਂ ਪਹਿਲੀ ਜਿਹੜੀ ਮੈਂ ਜ਼ਿੰਦਗੀ ਦੀ ਰਚਨਾ ਲਿਖੀ ਹੈ, ਉਸ ਵੇਲੇ ਮੈਂ ਉੱਥੇ ਮੇਰੇ ਕੋਲ ਕੁਛ ਨਹੀਂ ਸੀਗਾ ਲਿਖਣ ਨੂੰ, ਰਾਤ ਨੂੰ ਪੈਨ ਵੀ ਨਹੀਂ ਸੀ, ਅੱਜ ਵਾਂਗ ਮੋਬਾਇਲ ਫੋਨ ਵੀ ਨਹੀਂ ਸੀ, ਹੁਣ ਤਾਂ ਵਿੱਚ ਟਾਈਪ ਕਰ ਲਈ ਹੁਣ। ਤੇ
ਮੈਂ ਉੱਥੇ ਉਹ ਜਿਹੜੀ ਰਚਨਾ ਥੱਲੇ ਜਿੱਥੇ ਕੋਲਾ ਲੱਭਿਆ ਸੀ, ਜਿਹੜੀ ਚਾਹ ਬਣਾ ਕੇ ਆਪਾਂ ਥੱਲੇ ਕੋਲੇ ਵੱਜ ਜਾਂਦੇ ਆ ਜੀ, ਉਹ ਕੋਲੇ ਦੇ ਨਾਲ ਉੱਥੇ ਮੈਂ ਲਿਖੀ ਰਾਤ ਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਉਹ ਅਗਲੇ ਦਿਨ ਸਵੇਰੇ ਉੱਠ ਕੇ ਜਾ ਕੇ ਉੱਥੇ ਕਾਗਜ਼ ਤੇ ਲਿਖ ਕੇ ਫਿਰ ਮੈਂ ਰਸਤੇ 'ਚ ਕਾਲਜ ਜਾਂਦੇ ਹੋਏ ਉਹਨੂੰ ਥੋੜਾ ਬਹੁਤਾ ਸੋਚਦੇ ਤੇ ਉਹ ਮੇਰੀ ਜਿਹੜੀ ਸਭ ਤੋਂ ਪਹਿਲੀ ਰਚਨਾ ਸੀਗੀ। ਤੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਰਾਤ ਵੇਲੇ ਉਹ ਦਿਮਾਗ 'ਚ ਇੰਨੀ ਉਥਲ ਪੁਥਲ ਹੋਈ ਕਿ ਮੈਨੂੰ ਉਹ ਚੀਜ਼ ਕਹਿੰਦੀ ਸੀ ਵੀ ਮੈਨੂੰ ਬਾਹਰ ਕੱਢ। ਤੇ ਮੈਂ ਕੋਲੇ ਨਾਲ ਲਿਖ ਕੇ ਤੇ ਉਹ ਮੇਰੀ ਪਹਿਲੀ ਰਚਨਾ ਉਹ ਯਾਦ ਕਰ। ਤੇ ਮਨਪ੍ਰੀਤ ਜੀ ਉਹ ਰਚਨਾ ਯਾਦ ਆ ਥੋੜੀ ਬਹੁਤ? ਉਹ ਰਚਨਾ ਥੋੜੀ ਬਹੁਤੀ ਯਾਦ ਆ, ਪਰ ਉਹ ਮੈਨੂੰ ਸਾਰੀ ਨੀ ਯਾਦ। ਉਹ ਇੱਕ ਲੰਮੀ ਸੀਗੀ, ਬਾਅਦ 'ਚ ਬਣ ਗਈ। ਤੇ ਉਹ ਮੈਂ ਉਹ ਸੀਗਾ ਵੀ ਤਦ ਤੱਕ ਰਹਾਂਗਾ ਲੜਦਾ, ਉਹਦੀ ਸ਼ਾਇਦ ਇਹੀ ਸੀ ਪਹਿਲੀ, ਹਨਾ। ਵਾਹ ਜੀ ਵਾਹ। ਉਹ ਸ਼ੁਰੂ ਹੁੰਦੀ ਸੀਗੀ ਕਿ ਉਹ ਕਹਿੰਦੇ ਨੇ ਮੇਰੇ ਦੋਸਤ ਮੈਂ ਜਿਸ ਰਾਹ ਤੇ ਜਾ ਰਿਹਾ ਹਾਂ ਉਹ ਰਾਹ ਬੜਾ ਹੈ ਸੌਖਾ, ਉਹ ਸਰ ਕਦੇ ਨਹੀਂ ਹੋਣਾ, ਬਸ ਜੀਵਨ ਗਵਾ ਰਿਹਾ ਹਾਂ। ਉਹ 'ਚ ਦੱਸਦੇ ਆ ਵੀ ਆਹ ਚੀਜ਼ਾਂ ਹੋਣੀਆਂ, ਕਦ ਤੱਕ ਤੂੰ ਕ੍ਰਿਸ਼ਨ ਬਣ ਕੇ, ਹਨਾ। ਕੁਛ ਏਦਾਂ ਦਾ ਸੀਗਾ ਕਿ ਇੱਜ਼ਤ ਦਾ ਰਾਖਾ ਬਣਾ ਕੇ ਦ੍ਰੋਪਦੀ ਨੂੰ ਬਚਾਏਗਾ, ਅੱਜ ਹਰ ਮੋੜ ਤੇ ਦੁਸ਼ਾਸਨ, ਹਰ ਮੋੜ ਤੇ ਪੰਚਾਲੀ ਬੈਠੀ ਹੈ ਵਾਣ ਪਾਉਂਦੀ। ਸੋ ਲੰਬੀ ਕਵਿਤਾ ਸੀ। ਫਿਰ ਉਹ ਐਂਡ ਤੇ ਉਹਦਾ ਨਿਚੋੜ ਇਹ ਕੱਢਿਆ ਸੀ। ਉਹ ਕਹਿੰਦਾ ਕਿ ਉਹਦੇ 'ਚ ਮੈਂ ਇਹ ਲਿਖਿਆ ਸੀਗਾ ਵੀ ਪੋਜ਼ਿਟਿਵਲੀ ਕੱਢਿਆ ਸੀਗਾ ਕਿ ਤੁਹਾਡੀ ਸਾਰੀਆਂ ਗੱਲਾਂ ਸਹੀ ਆ, ਪਰ ਹਰ ਇੱਕ ਬੰਦੇ ਨੂੰ ਆਪਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਜਦ ਤੱਕ ਮੇਰੇ ਸਾਹ ਨੇ ਬਾਕੀ ਤਦ ਤੱਕ ਰਹਾਂਗਾ ਲੜਦਾ, ਤਦ ਤੱਕ ਰਹਾਂਗਾ ਲੜਦਾ। ਉਹ ਜਿਹੜੀ ਉਹ ਰਚਨਾ ਸੀਗੀ, ਮੈਨੂੰ ਪੂਰੀ ਯਾਦ ਨਹੀਂ, ਪਰ ਲਿਖੀ ਜ਼ਰੂਰ। ਨਹੀਂ ਲਿਖੀ ਸੀਗੀ ਕਿ ਤੁਹਾਨੂੰ ਸੌਣਾ ਪੈ ਗਿਆ ਸੀਗਾ ਉਸ ਦਿਨ ਖੇਤ? ਨਹੀਂ, ਉਹ ਤਾਂ ਚਲੋ ਫਿਰ ਤੁਹਾਨੂੰ ਪਤਾ ਆਪਣੇ ਕਿਸਾਨੀ ਜੀਵਨ ਦੀਆਂ ਕੋਈ ਸਮੱਸਿਆਵਾਂ ਹੁੰਦੀਆਂ। ਬਾਕੀ ਮੈਂ ਕਦੇ ਬਾਹਲਾ ਕਿਸੇ ਚੀਜ਼ ਨੂੰ ਸੋਚਿਆ ਨੀ। ਮੈਂ ਤਾਂ ਈਜ਼ਲੀ ਲੈਂਦਾ ਵੀ ਹਾਂ ਜਿਹੜਾ ਕੁਛ ਹੈਗਾ ਬਸ ਹੈਗਾ ਜੀ। ਬਿਲਕੁਲ ਜੀ। ਮਨਪ੍ਰੀਤ ਜੀ, ਹੁਣ ਤਾਂ ਸਮਾਂ ਕਾਫੀ ਬਦਲ ਗਿਆ। ਸ਼ਾਇਰ ਬੜੀ ਦੂਰੋਂ ਖਾਸ ਤੌਰ 'ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਤੁਹਾਡੀਆਂ ਸਾਹਿਤ ਸਭਾਵਾਂ ਦਾ ਤੁਸੀਂ ਜ਼ਿਕਰ ਕੀਤਾ। ਕਾਫੀ ਤੁਸੀਂ ਰਿਸਪੈਕਟ ਵੀ ਦਿੰਦੇ ਹੋ, ਸਤਿਕਾਰ, ਅਦਬ, ਮੁਹੱਬਤ ਇੱਥੇ ਆਉਂਦੇ ਆ ਜਦੋਂ ਸ਼ਾਇਰ ਜਾਂ ਫਨਕਾਰ ਪਾਕਿਸਤਾਨ ਤੋਂ, ਇੰਡੀਆ ਤੋਂ, ਪੰਜਾਬ ਤੋਂ। ਤੁਸੀਂ ਕੁਛ ਹੋਰ ਵੀ ਸੋਚਦੇ ਹੋ ਕਿ ਸ਼ਾਇਰਾਂ ਦਾ, ਖਾਸ ਤੌਰ 'ਤੇ ਪੰਜਾਬ ਦੇ ਸ਼ਾਇਰਾਂ ਦਾ, ਇੰਡੀਆ ਦੇ ਸ਼ਾਇਰਾਂ ਦਾ, ਪਾਕਿਸਤਾਨ ਦੇ ਸ਼ਾਇਰਾਂ ਦਾ, ਜਿਹੜੇ ਬੜਾ ਅੱਛਾ ਲਿਖਦੇ ਆ, ਬੜਾ ਯੋਗਦਾਨ ਆ ਉਹਨਾਂ ਦਾ ਇਸ ਖੇਤਰ ਦੇ ਵਿੱਚ, ਚਾਹੋਗੇ ਕਿ ਕੁਝ ਹੋਰ ਵੀ ਉਪਰਾਲੇ ਹੋਣੇ ਚਾਹੀਦੇ ਆ, ਇੰਡੀਆ ਵੀ, ਪਾਕਿਸਤਾਨ ਵੀ ਅਤੇ ਇਹਨਾਂ ਮੁਲਕਾਂ ਦੇ ਵਿੱਚ ਵੀ, ਕਿ ਜਿਵੇਂ ਇੱਥੇ ਹੋਰ ਆਰਟਿਸਟ ਗਾਉਣ ਵਜਾਉਣ ਵਾਲੇ ਆਉਂਦੇ, ਉਹਨਾਂ ਨੂੰ ਕਿੰਨਾ ਮਾਣ ਸਤਿਕਾਰ ਦਿੱਤਾ ਜਾਂਦਾ, ਉਹਨਾਂ ਦੀ ਨਿੱਜੀ ਜ਼ਿੰਦਗੀ ਬੜੀ ਸੁਖਾਲੀ ਹੋ ਜਾਂਦੀ ਆ। ਕੁਛ ਐਵੇਂ ਦਾ ਸੋਚਦੇ ਹੋ ਜਾਂ ਚਾਹੋਗੇ ਕਿ ਐਵੇਂ ਦਾ ਹੋਵੇ ਕਿ ਸ਼ਾਇਰਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ, ਉਹਨਾਂ ਦੇ ਘਰ ਵੀ ਚੰਗੀ ਰੋਟੀ ਪੱਕੇ, ਉਹਨਾਂ ਨੂੰ ਵੀ ਇਹ ਮਾਣ ਹੋਵੇ ਕਿ ਹਾਂ ਮੈਂ ਜਿਸ ਖੇਤਰ ਵਿੱਚ ਹਾਂ, ਜਿਸ ਖੇਤਰ ਨੂੰ ਮੈਂ ਆਪਦੀ ਉਮਰ ਦਿੱਤੀ ਆ, ਉਹਦੇ ਵਿੱਚ ਮੇਰੇ ਬੱਚਿਆਂ ਲਈ ਵੀ ਜਾਂ ਮੇਰੇ ਲਈ ਵੀ ਕੁਛ ਬਣ ਰਿਹਾ ਹੈ? ਇੱਕ ਚੀਜ਼ ਜਿਹੜੀਆਂ ਇੱਕ ਦੋ ਚੀਜ਼ਾਂ ਮੈਨੂੰ ਚੁੱਭਦੀਆਂ ਵਾ, ਕਹਿ ਸਕੇ ਵੀ ਹੋ ਸਕਦੀਆਂ, ਕਿ ਪਹਿਲਾਂ ਸਰਕਾਰ ਵੀ ਮੇਰਾ ਖਿਆਲ ਆ ਕਿ ਜਿਹੜੇ ਲਿਖਣ ਵਾਲੇ ਆ ਨਾ, ਉਹ ਹਾਲਾਂਕਿ ਲਿਖਣ ਵਾਲੇ ਉਹਨਾਂ ਦਾ ਵੀ ਯੋਗਦਾਨ ਬਹੁਤ ਹੁੰਦਾ, ਜਿਹੜੇ ਸ਼ਬਦਾਂ ਦੇ ਰਾਹੀਂ ਜੋ ਤਾਕਤ ਆ, ਪਰ ਉਹਨਾਂ ਨੂੰ ਇੰਨੀ ਮੇਰਾ ਖਿਆਲ ਆ ਕਿ ਜਿਹੜੀ ਆ ਪਹਿਚਾਣ ਉਹ ਮਿਲਦੀ ਨੀ ਗੀ। ਸਰਕਾਰਾਂ ਲਿਖਣ ਵਾਲਿਆਂ ਨੂੰ ਵੀ, ਜਾਂ ਕਈ ਤੁਸੀਂ ਦੇਖੋਗੇ ਕਿ ਜਿਹੜੇ ਵੀ ਸਾਹਿਤਕਾਰ ਆ ਉਹ ਬੜੇ ਗਰੀਬੀ ਜਾਂ ਮੰਦਹਾਲੀ ਜਾਂ ਆਪਦੇ ਪ੍ਰਾਣ ਤਿਆਗਦੇ ਆ। ਬਿਲਕੁਲ ਜੀ, ਠੀਕ ਹੈ ਨਾ। ਤੇ ਕਈ ਇਲਾਜ ਖੁਣੋਂ ਵੀ ਮਰ ਜਾਂਦੇ ਆ। ਤੇ ਸਰਕਾਰਾਂ ਜਿਹੜੀਆਂ ਹੁਣ ਤੁਸੀਂ ਦੇਖੋ ਕਿ ਭਾਸ਼ਾ ਵਿਭਾਗ ਦੇ ਪੁਰਸਕਾਰ ਹੀ ਨਹੀਂ ਕਿੰਨੇ ਸਾਲਾਂ ਤੋਂ ਦਿੱਤੇ ਗਏ। ਸੋ ਉਹ ਸੰਜੀਦਾ ਨਹੀਂ ਗੀਆਂ, ਜਿਵੇਂ ਕਿ ਹੋਰਾਂ ਦੇਸ਼ਾਂ ਦੇ ਵਿੱਚ ਇੱਕ ਰਾਈਟਰ ਹੋਣਾ ਬਹੁਤ ਸਨਮਾਨ ਦੀ ਗੱਲ ਆ, ਤੇ ਉਹ ਉਹੋ ਜਿਹਾ ਮਿਲਦਾ ਨਹੀਂ। ਦੂਸਰੀ ਗੱਲ ਤੇ ਜਿਹੜੇ ਦੁਨੀਆ ਦੇ, ਮੈਂ ਕਹਿੰਦਾ ਕਿ ਕੋਈ ਇਹੋ ਜਿਹਾ ਪਲੇਟਫਾਰਮ ਹੋਵੇ ਕਿ ਸਾਰੇ ਸਾਹਿਤਕਾਰ ਜਿਹੜੇ ਆ ਉਹਦੇ ਨਾਲ ਜੁੜੇ ਹੋਣ, ਠੀਕ ਆ, ਤੇ ਉਹ ਵੱਖੋ ਵੱਖਰੇ ਸਮੇਂ ਤੇ ਸਾਰੀ ਦੁਨੀਆ ਚ ਕਿਸੇ ਤਰੀਕੇ ਨਾਲ ਉਹ ਪ੍ਰੋਗਰਾਮ ਕਰਾਉਣ, ਬਿਨਾਂ ਕਿਸੇ ਗਰੁੱਪਬਾਜ਼ੀ ਤੋਂ। ਹਾਂਜੀ, ਬਿਨਾਂ ਕਿਸੇ। ਮੈਨੂੰ ਇੱਕ ਚੀਜ਼ ਹੋਰ ਚੁੱਭਦੀ ਆ ਕਿ ਜਿਹੜੀ ਕਈ ਸਾਹਿਤਕ ਗਰੁੱਪ ਬਣੇ ਹੋਏ ਆ, ਉਹ ਸਿਰਫ ਆਪਦੇ ਬੰਦਿਆਂ ਨੂੰ ਵਡਿਆਉਂਦੇ ਆ, ਉਹਨਾਂ ਨੂੰ ਅੱਗੇ ਲਿਆਉਂਦੇ ਆ, ਪ੍ਰਮੋਟ ਕਰਦੇ ਆ। ਪਰ ਮੈਨੂੰ ਜਿਹੜੀ ਸਭ ਤੋਂ ਮੈਂ ਆਪਦੇ ਆਪ ਨੂੰ ਇਹ ਸਮਝਦਾ ਕਿ ਮੈਂ ਕਦੇ ਵੀ ਕਿਸੇ ਗਰੁੱਪ ਨਾਲ ਜੁੜਿਆ ਨਹੀਂ। ਮੈਂ ਹਰ ਸੰਸਥਾ ਦੇ ਪ੍ਰੋਗਰਾਮ 'ਚ ਜਾਂਦਾ, ਤੇ ਹਰ ਕੋਈ ਬੰਦਾ ਕਿਸੇ ਵੀ ਜੇ ਚੰਗਾ ਲਿਖ ਰਿਹਾ ਵਾ, ਜੋ ਵੀ ਮੈਨੂੰ ਭਲਾ ਦੀ ਨਿੱਜੀ ਤੌਰ ਤੇ ਸੁਨੇਹਾ ਭੇਜਣਾ ਪਵੇ ਜਾਂ ਫੇਸਬੁੱਕ ਥਰੂ, ਮੈਂ ਹਰ
ਚੰਗਾ ਕਿਸੇ ਵੀ ਗਰੁੱਪ ਦਾ ਭਾਵੇਂ ਦੀ ਹੈਗਾ ਵਾ, ਹਰ ਚੰਗਾ ਲਿਖਣ ਵਾਲਾ ਉਹਦੀ ਦਿਲੋਂ ਤਾਰੀਫ ਕਰਦਾ ਵੀ ਵਾਕਈ ਤੂੰ ਚੰਗਾ ਕੰਮ ਕਰ ਰਿਹਾ। ਮੈਂ ਕਿਹਾ ਸਾਰਿਆਂ ਨੂੰ ਇਹੀ ਹੋਣਾ ਚਾਹੀਦਾ ਵਾ ਕਿ ਇਹ 'ਚ ਕਿਹੜਾ ਆਪਾਂ ਕੋਈ ਜ਼ਮੀਨਾਂ ਵੰਡਣੀਆਂ ਵਾ, ਹਨਾ। ਇੱਕ ਅਦਬ ਦੀ ਸਾਂਝ ਆ, ਤੇ ਉਹ ਅਦਬੀ ਤਰੀਕੇ ਨਾਲ ਹੀ ਮੇਰਾ ਖਿਆਲ ਆ ਕਿ ਸਾਰੇ ਸਾਹਿਤਕਾਰਾਂ ਨੂੰ ਭੇਦਭਾਵ ਜਾਂ ਕੋਈ ਗਰੁੱਪਬਾਜ਼ੀਆਂ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਆ, ਕਿ ਤਾਂ ਕਿ ਪੰਜਾਬੀ ਦੇ ਜਿਹੜੇ ਪੰਜਾਬੀ ਭਾਸ਼ਾ ਜਾਂ ਪੰਜਾਬੀ ਮਾਂ ਬੋਲੀ ਹੈ ਇਹਦੀ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਕੀਤੀ। ਬਿਲਕੁਲ ਜੀ। ਮਨਪ੍ਰੀਤ ਜੀ, ਤੁਸੀਂ ਗਜ਼ਲ ਤਾਂ ਸਾਨੂੰ ਸੁਣਾਈ ਆ, ਅਕਸਰ ਸੋਸ਼ਲ ਮੀਡੀਆ 'ਤੇ ਵੀ ਪੜ੍ਹਦੇ ਰਹਿੰਦੇ ਆ। ਕੋਈ ਗੀਤ ਵੀ ਤੁਸੀਂ ਲਿਖਿਆ ਕਦੇ, ਜਾਂ ਕੋਸ਼ਿਸ਼ ਕੀਤੀ ਹੋਵੇ, ਜਾਂ ਗੀਤ ਲਿਖੇ ਹੋਣ? ਹਾਂਜੀ, ਗੀਤ ਲਿਖੇ ਆ, ਪਰ ਚਲੋ ਪਿੱਛੇ ਹੋਏ ਆ ਇੱਕ ਦੋ ਸ਼ਾਇਦ ਰਿਕਾਰਡ ਵੀ ਹੋਣ। ਤੇ ਹਾਂ, ਉਹਦੇ 'ਚ ਹੁਣ ਮੈਂ ਤੁਹਾਨੂੰ ਜੇ ਕੋਈ ਦੂਰ ਤਾਂ ਨਹੀਂ ਪਿਆ ਗੀਤ ਕੋਈ ਨੇੜੇ ਆ ਤਾਂ? ਨਹੀਂ, ਮੈਂ ਤੁਸੀਂ ਮੈਨੂੰ 2 ਮਿੰਟ ਦਿਓ, ਤੁਸੀਂ ਆਪਾਂ ਗੱਲ ਕਰਦੇ, ਫਿਰ ਮੈਂ ਉਹਦੇ 'ਚ ਆ ਕੇ। ਬਿਲਕੁਲ ਜੀ, ਬਿਲਕੁਲ ਜੀ। ਤੇ ਮਨਪ੍ਰੀਤ ਜੀ, ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਫਨਕਾਰ, ਇੱਕ ਭਾਵੇਂ ਗਾਉਣ ਵਾਲਾ, ਭਾਵੇਂ ਉਹ ਸੰਗੀਤਕਾਰ ਆ ਜਾਂ ਰਾਈਟਰ ਆ, ਆਪਦੇ ਪਰਿਵਾਰ 'ਚੋਂ, ਬੱਚਿਆਂ 'ਚੋਂ, ਆਪਦੇ ਫੁੱਲ ਬਗੀਚਿਆਂ ਦੇ ਵਿੱਚੋਂ ਵੀ ਬੜਾ ਕੁਛ ਲੈ ਲੈਂਦਾ ਹੈ। ਸੋ ਪਰਿਵਾਰਿਕ ਮਾਹੌਲ ਦੇ ਵਿੱਚੋਂ ਵੀ ਕਦੇ ਉਹ ਤਾਜ਼ਗੀ ਮਿਲਦੀ ਆ ਕਿ ਜਿਹੜੀ ਪ੍ਰੇਰਿਤ ਕਰਦੀ ਹੋਵੇ, ਜਿਹੜੀ ਹੋਰ ਵੀ ਅੱਗੇ ਲੈ ਕੇ ਆਉਣ ਬਾਰੇ ਕਹਿੰਦੀ ਹੋਵੇ ਕਿ ਮੈਨੂੰ ਹੋਰ ਵੀ ਚੰਗਾ ਕਰਨਾ ਚਾਹੀਦਾ? ਹਾਂਜੀ, ਪਰਿਵਾਰਕ ਜੇ ਪਿਛੋਕੜ ਦੇਖੀਏ ਤਾਂ ਲਿਖਣ ਵਾਲਾ ਕੋਈ ਨਹੀਂ ਸੀ ਸਾਡੇ ਜੀ। ਅੱਛਾ ਜੀ। ਮੇਰੇ ਤੋਂ ਹੀ ਸ਼ਾਇਦ ਇਹ ਸ਼ੁਰੂਆਤ ਹੋਈ ਹੈ, ਜਾਂ ਅੱਗੇ ਪਤਾ ਨਹੀਂ ਕਿੱਥੇ ਤੱਕ ਪਹੁੰਚੇ। ਦੂਸਰੀ ਗੱਲ ਕਿ ਹਾਂ ਠੀਕ ਹੈ, ਵਧੀਆ, ਜਦੋਂ ਤੁਸੀਂ ਜਿੱਦਾਂ ਮੇਰੀ ਬੇਟੀ ਆ ਉਹਦੇ ਲਈ ਵੀ ਮੈਂ ਆਪਦੀ ਕਿਤਾਬ 'ਚ ਇੱਕ ਛੋਟੀ ਜਿਹੀ ਨਜ਼ਮ ਪਾਈ ਹੈ, ਕਲਾ ਵਿੱਚ ਕਾਇਨਾਤ, ਹਨਾ। ਤੋ ਉਹਨੂੰ ਦੇਖ ਕੇ ਜਦ ਮਿਲਦਾ, ਉਹਦੇ ਬਾਰੇ ਮੈਂ 2-3 ਲਿਖੀਆਂ, ਪਰ ਮੈਂ ਇੱਕੋ ਹੀ ਪਾਈ ਹੈ, ਹਨਾ। ਤੇ ਉਹ 4 ਸਤਰਾਂ ਦੀ ਆ। ਤੇ ਉਹ ਇਸ ਤਰ੍ਹਾਂ ਕਈ ਵਾਰੀ ਤੁਹਾਨੂੰ ਮਿਲਦਾ ਵਾ। ਬਾਕੀ ਕਿਸੇ ਪਰਿਵਾਰ ਦੇ ਕਿਸੇ ਵੀ ਸਾਰੇ ਜਿਹੜੇ ਵੀ ਮੈਂਬਰ ਆ, ਜਿੱਥੇ ਵੀ ਮੇਰੇ ਭੈਣਾਂ ਭਰਾ ਜਾਂ ਮੇਰੇ ਮਾਂ ਵਾ, ਉਹਨਾਂ ਨੂੰ ਇਸ ਚੀਜ਼ ਤੇ ਚਲੋ ਮਾਣ ਮਹਿਸੂਸ ਕਰਦੇ ਆ ਕਿ ਵੀ ਮੈਂ ਉਹ ਲਿਖ ਰਿਹਾ ਵਾਂ। ਤੇ ਕਦੇ ਕੋਈ ਵਧੀਆ ਮਾਹੌਲ ਹੀ ਮਿਲਿਆ ਵਾ, ਪ੍ਰੇਰਨਾ ਹੀ ਮਿਲੀ ਆ ਵੀ ਹਾਂ ਮੈਂ ਹੋਰ ਲਿਖਾਂ ਇਸ ਚੀਜ਼ ਤੋਂ, ਹਨਾ। ਵਾਹ ਜੀ ਵਾਹ। ਤੇ ਸੋ ਉਹਦੇ 'ਚ ਜਿਹੜੀ ਜੀ ਮੈਂ ਉਹ 4 ਸਤਰਾਂ ਦੀ ਸੀਗੀ ਆਪਣੀ ਬੇਟੀ ਲਈ ਭਰੀ, ਉਹਦਾ ਨਾਂ ਗੁਨਾਹ ਦਾ। ਉਹ 'ਚ ਸੀਗਾ ਕਲਾ ਵਿੱਚ ਕਾਇਨਾਤ। ਉਹ ਸੀਗੀ ਕਿ ਧਰਤ ਆਕਾਸ਼ ਦੁਨਿਆਵੀ ਪਸਾਰ, ਖੰਡਾਂ ਬ੍ਰਹਿਮੰਡਾਂ ਦੀ ਮੈਨੂੰ ਕੋਈ ਨਾ ਸਾਰ। ਧਰਤ ਆਕਾਸ਼ ਦੁਨਿਆਵੀ ਪਸਾਰ, ਖੰਡਾਂ ਬ੍ਰਹਿਮੰਡਾਂ ਦੀ ਮੈਨੂੰ ਕੋਈ ਨਾ ਸਾਰ। ਤੈਨੂੰ ਕਲਾ ਵਿੱਚ ਲਵਾਂ ਤਾਂ ਪੂਰੀ ਕਾਇਨਾਤ ਸਿਮਟ ਕੇ ਮੇਰੀ ਝੋਲੀ ਜਾਣ ਪਵੇ। ਵਾਹ ਜੀ ਵਾਹ, ਬਹੁਤ ਖੂਬ, ਬਹੁਤ ਖੂਬ ਜੀ। ਮਨਪ੍ਰੀਤ ਜੀ, ਜਿਵੇਂ ਇੱਕ ਸ਼ਾਇਰ ਦੀ ਪੂਰਾ ਸਮਰਪਣ ਹੁੰਦਾ ਉਹਨਾਂ ਦੀ ਸ਼ਾਇਰੀ ਵਿੱਚ, ਗੀਤ ਵਿੱਚ, ਗਜ਼ਲ ਵਿੱਚ, ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਜਦੋਂ ਕੋਈ ਇਨਸਾਨ ਉਹਨੂੰ ਗਾਉਂਦਾ ਹੈ, ਜਦੋਂ ਕੋਈ ਗਾਇਕ ਜਾਂ ਗਾਇਕਾ ਉਹਨੂੰ ਆਵਾਜ਼ ਦੇ ਵਿੱਚ ਪਰੋਂਦੇ ਆ, ਤਾਂ ਇਨਸਾਫ ਹੋਣਾ ਬਹੁਤ ਜ਼ਰੂਰੀ ਹੈ? ਹਾਂਜੀ, ਬਿਲਕੁਲ। ਮੇਰਾ ਖਿਆਲ ਹੈ ਕਿ ਕਈ ਵਾਰੀ ਹੁੰਦਾ ਜਿਸ ਫੀਲਿੰਗ ਨਾਲ ਲਿਖਿਆ ਵਾ ਉਸਦੇ ਨਾਲ ਵਧੀਆ ਤਰੀਕੇ ਨਾਲ ਗਾਇਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ ਜੀ। ਤੇ ਹੁਣ ਮੇਰੀ 2-3 ਮੈਨੂੰ ਫੋਨ ਕਾਫੀ ਆਏ ਆ ਰੀਸੈਂਟਲੀ ਮੇਰੀਆਂ ਗਜ਼ਲਾਂ ਦੇ ਲਈ, ਤੇ ਮੈਂ ਸ਼ਾਇਦ ਆਉਣ ਵਾਲੇ ਸਮੇਂ 'ਚ 2-3 ਜਣਿਆਂ ਨੇ ਗਾਉਣੀਆਂ ਵੀ ਆ। ਵਾਹ ਜੀ ਵਾਹ। ਤੇ ਫਿਰ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਗਾਉਂਦੇ ਜਾਂ ਕਿੱਦਾਂ ਦਾ ਹੁੰਗਾਰਾ ਮਿਲਦਾ, ਹੈ ਨਾ। ਬਿਲਕੁਲ ਜੀ। ਮਨਪ੍ਰੀਤ ਜੀ, ਤੁਹਾਡੀਆਂ ਕਿੰਨੀਆਂ ਕਿਤਾਬਾਂ ਹੁਣ ਤੱਕ ਆ ਚੁੱਕੀਆਂ, ਤੇ ਉਹ ਕਿਤਾਬਾਂ ਦੇ ਨਾਮ ਕੀ ਆ, ਤੇ ਉਹ ਵੀ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਓ। ਹਾਂਜੀ, ਮੇਰੀ ਹਜੇ ਇੱਕੋ ਹੀ ਕਿਤਾਬ ਆਈ ਆ। ਉਹਦੇ 'ਚ ਜਿਹੜੀ ਹੈਗੀ ਆ ਰੁੱਤਾਂ ਦਿਲ ਤੇ ਸੁਪਨੇ, ਰੁੱਤਾਂ ਦਿਲ ਤੇ ਸੁਪਨੇ। ਇਹਦੇ 'ਚ ਇਹ ਨਜ਼ਮਾਂ ਦੀ ਤੇ ਗਜ਼ਲਾਂ ਦੀ ਸਾਂਝੀ ਕਿਤਾਬ ਆ। ਤੇ ਇਹ ਇਸ ਸਾਲ ਹੀ ਆਈ ਆ ਫਰਵਰੀ 'ਚ। ਉਸ ਤੋਂ ਬਾਅਦ ਚਲੋ ਕਰੋਨਾ ਦਾ ਸਮਾਂ ਆ ਗਿਆ ਆਪਣਾ, ਤੇ ਥੋੜਾ ਜਿਹਾ ਇਸ ਕਰਕੇ ਜ਼ਿਆਦਾਤਰ ਉਸ ਬਾਰੇ ਮੈਂ ਸਾਂਝੀ ਨਹੀਂ ਕਰ ਸਕਿਆ ਜਾਂ ਭੇਜ ਨਹੀਂ ਸਕਿਆ ਜਿੱਥੇ ਭੇਜਣੀ ਸੀ। ਤੇ ਬਾਕੀ ਜਿਹੜੀ ਹਜੇ ਮੈਂ ਲਿਖ ਰਿਹਾ ਗਜ਼ਲਾਂ ਹਜੇ, ਪਰ ਮੈਂ ਛੇਤੀ ਹੋਰ ਕਿਤਾਬ ਦੀ ਸੋਚ ਨਹੀਂ ਰਿਹਾ। ਪਰ ਜੇ ਹੁਣ ਮੇਰੀ ਅਗਲੀ ਕਿਤਾਬ ਉਹ ਸਿਰਫ ਨਰੋਜ਼ ਗਜ਼ਲਾਂ ਦੀ ਹੋਊਗੀ, ਤੇ ਉਸ ਲਈ ਵੀ ਮੈਂ ਤਿਆਰੀ ਕਰ ਰਿਹਾ ਹਾਂ ਜੀ। ਬਿਲਕੁਲ ਜੀ। ਮਨਪ੍ਰੀਤ ਜੀ, ਕਿਤਾਬ ਨੂੰ ਜੇ ਉਸਨੂੰ ਪੜ੍ਹਨਾ ਹੋਵੇ ਤਾਂ ਉਹ ਮੰਗਵਾ ਕੇ ਪੜ੍ਹੀ ਜਾ ਸਕਦੀ ਆ, ਜਾਂ ਕਿਸੇ ਸਾਈਟ 'ਤੇ PDF ਵੀ ਉਹਦਾ ਅਵੇਲੇਬਲ ਆ ਕਿ ਅਸੀਂ ਪੜ੍ਹ ਸਕਦੇ ਹੋਈਏ?
ਹਾਂਜੀ, ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਸੋਚਿਆ ਸੀਗਾ ਵੀ ਕੋਈ ਐਮਾਜ਼ੋਨ ਤੇ ਵਗੈਰਾ ਤੇ ਹੂੰ। ਪਾਇਆ ਜਾਵੇ, ਪਰ ਉਹ ਸਮਾਂ ਆ ਗਿਆ ਹਾਂਜੀ, ਕਰਕੇ ਹਾਂਜੀ, ਹਾਂਜੀ। ਬਹੁਤ ਥੋੜਾ ਜਿਹਾ ਸੰਕਟਮਈ। ਸੋ ਵੈਸੇ ਤਾਂ ਇਹ ਚੇਤਨਾ ਪ੍ਰਕਾਸ਼ਨ ਵਾਲਿਆਂ ਤੋਂ ਕਿਤਾਬ ਉਹਨਾਂ ਨੇ ਛਾਪੀ ਹੈ ਜੀ, ਲੁਧਿਆਣੇ ਵਾਲੇ, ਜੀ, ਤੇ ਉਹਨਾਂ ਨਾਲ ਸੰਪਰਕ ਕਰਕੇ ਇਹ ਲਈ ਜਾ ਸਕਦੀ ਹੈ। ਠੀਕ ਹੈ ਜੀ। ਮਨਪ੍ਰੀਤ ਜੀ, ਸਮਾਂ ਵੀ ਆਪਣੇ ਕੋਲ ਸੀਮਤ ਹੁੰਦਾ ਜਾ ਰਿਹਾ, ਤੇ ਮੈਂ ਚਾਹੂੰਗੀ ਇੱਕ ਗਜ਼ਲ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਤੁਹਾਡੀ ਪਸੰਦੀਦਾ। ਹਾਂਜੀ, ਇਹਦੇ ਚ ਇੱਕ ਗਜ਼ਲ ਸੁਣਾਉਣਾ, ਥੋੜੇ ਜਿਹੇ ਸ਼ੇਰ ਉਹਦੇ ਕਿ ਬਿਲਕੁਲ ਜੀ। ਰਸਤੇ ਰਸਤੇ ਬੇਗਾਨਿਆਂ ਤੇ ਤੋਰਾਂ ਉਧਾਰ ਲੈ ਕੇ, ਹੂੰ। ਰਸਤੇ ਬੇਗਾਨਿਆਂ ਤੇ ਤੋਰਾਂ ਉਧਾਰ ਲੈ ਕੇ, ਤੁਰਿਆ ਗਿਆ ਨਾ ਮੇਥੋਂ ਆਸਾਂ ਦਾ ਭਾਰ ਲੈ ਕੇ। ਆਹਾ ਹਾ ਹਾ, ਵਾਹ ਜੀ ਵਾਹ। ਸ਼ੁਕਰੀਆ। ਉਹ ਕਾਗਜ਼ੀ ਬਦਨ ਸੀ, ਹੂੰ। ਉਹ ਕਾਗਜ਼ੀ ਬਦਨ ਸੀ, ਸੋਚਾਂ ਦੇ ਵਿੱਚ ਅਗਨ ਸੀ, ਹੂੰ। ਕਿੰਨੀ ਕੁ ਦੇਰ ਚੱਲਦਾ ਤੁਖ ਦੇ ਵਿਚਾਰ ਲੈ ਕੇ। ਕਿਆ ਬਾਤ ਆ, ਕਿਆ ਬਾਤ ਆ। ਸ਼ੁਕਰੀਆ ਜੀ। ਇੱਕ ਅੱਗੇ, ਕੱਚੇ ਕਰਾਰ ਨਾਲੋਂ ਹੂੰ। ਪੱਕਾ ਜਵਾਬ ਦੇ ਦੇ, ਹੂੰ। ਕੱਚੇ ਕਰਾਰ ਨਾਲੋਂ ਪੱਕਾ ਜਵਾਬ ਦੇ ਦੇ, ਕੱਚੇ ਚਣਾ ਤੋਂ ਅਕਸਰ ਜਾਂਦੇ ਨਾ ਪਾਰ ਲੈ ਕੇ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਸੋਨੇ ਦੇ ਪਿੰਜਰੇ ਵਿੱਚ ਗਹਿਣੇ ਉਡਾਨ ਕੀਤੀ, ਹੂੰ। ਸੋਨੇ ਦੇ ਪਿੰਜਰੇ ਵਿੱਚ ਗਹਿਣੇ ਉਡਾਨ ਕੀਤੀ, ਹੱਥੀਂ ਲਗਾ ਕੇ ਮਹਿੰਦੀ ਲਾਵਾਂ ਤੋਂ ਚਾਰ ਲੈ ਕੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ। ਤੇ ਇਸੇ ਜ਼ਮੀਨ 'ਚ ਇੱਕ ਹੋਰ ਸ਼ੇਰ ਸੀਗਾ ਕਿ ਆਪਾਂ ਨਾ ਜੋ ਮਿਟਾਈ, ਹੂੰ। ਆਪਾਂ ਨਾ ਜੋ ਮਿਟਾਈ, ਦਿੱਤੀ ਵੀ ਨਾ ਦਿਖਾਈ, ਹੂੰ। ਰਿਸ਼ਤਾ ਗਏ ਨਿਭਾਈ, ਦਿਲ ਵਿੱਚ ਦਰਾਰ ਲੈ ਕੇ। ਕਿਆ ਬਾਤ ਆ ਜੀ, ਕਿਆ ਬਾਤ ਆ। ਤੇ ਇੱਕ ਇਹਦਾ ਸ਼ੇਰ ਹੈ ਕਿ ਜ਼ਰਾ ਨਵਾਜ਼ ਦੇ ਮੈਂ ਰਾਹਾਂ 'ਚ ਵਿਛ ਗਿਆ ਸਾਂ, ਹੂੰ। ਜ਼ਰਾ ਨਵਾਜ਼ ਦੇ ਮੈਂ ਰਾਹਾਂ 'ਚ ਵਿਛ ਗਿਆ ਸਾਂ, ਜਾਣਾ ਸੀ ਹੋਰ ਕਿੱਥੇ ਤਨ ਖਾਕ ਸਾਰ ਲੈ ਕੇ। ਕਿਆ ਬਾਤ ਆ, ਕਿਆ ਬਾਤ ਆ ਜੀ, ਬਹੁਤ ਖੂਬ, ਬਹੁਤ ਖੂਬ। ਸ਼ੁਕਰੀਆ। ਤੇ ਇਹਦਾ ਅੰਤਮ ਸ਼ੇਰ ਸੀਗਾ ਕਿ ਤਿਤਲੀ ਦੇ ਵਾਂਗ ਮਨ ਵਿੱਚ ਹੂੰ। ਉੱਡਦਾ ਖਿਆਲ ਜਿਹੜਾ, ਹੂੰ। ਤਿਤਲੀ ਦੇ ਵਾਂਗ ਮਨ ਵਿੱਚ ਉੱਡਦਾ ਖਿਆਲ ਜਿਹੜਾ, ਬਣਦਾ ਗਜ਼ਲ ਹੈ ਉਹੀ ਸ਼ਬਦੀ ਆਕਾਰ ਲੈ ਕੇ। ਕਿਆ ਬਾਤ ਆ, ਕਿਆ ਬਾਤ ਆ। ਰਸਤੇ ਬੇਗਾਨਿਆਂ ਤੇ ਤੋਰਾਂ ਉਧਾਰ ਲੈ ਕੇ, ਹੂੰ। ਤੁਰਿਆ ਗਿਆ ਨਾ ਮੇਥੋਂ ਆਸਾਂ ਦਾ ਭਾਰ ਲੈ ਕੇ। ਮੁਕੰਮਲ, ਵਾਹ ਜੀ ਵਾਹ, ਬਹੁਤ ਖੂਬ, ਬਹੁਤ ਖੂਬ ਸ਼ੁਕਰੀਆ ਜੀ, ਬਹੁਤ ਮਨਪ੍ਰੀਤ ਸ਼ੁਕਰੀਆ ਜੀ। ਮਨਪ੍ਰੀਤ ਜੀ, ਬੜੀ ਖੂਬਸੂਰਤ ਗਜ਼ਲ, ਬੜੀਆਂ ਖੂਬਸੂਰਤ ਤੁਹਾਡੀਆਂ ਗੱਲਾਂ, ਬੜਾ ਅੱਛਾ ਤੁਹਾਡਾ ਲਹਿਜ਼ਾ। ਧੰਨਵਾਦ ਕਰਦੀ ਹਾਂ ਬਹੁਤ ਬਹੁਤ, ਤੁਸੀਂ ਸਮਾਂ ਦਿੱਤਾ ਪੰਜਾਬੀ ਰੇਡੀਓ USA ਨੂੰ, ਸਾਡੇ ਨਾਲ ਗੱਲਬਾਤ ਕੀਤੀ ਆ, ਅਤੇ ਇਹ ਸਮਾਂ, ਇਹ ਪਲ ਆ ਜਿਹੜੇ ਯਕੀਨਨ ਯਾਦਗਾਰ ਹੋ ਨਿਬੜੇ ਆ। ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਸ਼ੁਕਰੀਆ ਜੋਤ ਜੀ, ਤੁਹਾਨੂੰ ਤੇ ਤੁਹਾਡੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਰਿਆਂ ਦਾ ਸੁਣਨ ਲਈ ਬਹੁਤ ਧੰਨਵਾਦ, ਤੇ ਬਹੁਤ ਸ਼ੁਕਰੀਆ ਸਭ ਦਾ।